जी डॉक्टर साहब, स्टैंजा 191 मुश्की चावला दे। अच्छा, टैक्स ਨੂੰ ਸ਼ੁਰੂ ਕਰਨ ਤੋਂ ਪਹਿਲੇ ਮੈਂ ਇੱਕ ਹੋਰ ਗੱਲ ਕਰਨਾ ਚਾਹੁੰਦਾ ਹਾਂ ਕਿ ਜਿਹੜੇ ਹਿੱਸੇ ਚੋਂ ਅਸੀਂ ਗੁਜ਼ਰਨੇ ਆ, ਟੈਕਸ ਦੇ ਜਿਸ ਹਿੱਸੇ ਚੋਂ ਅਸੀਂ ਗੁਜ਼ਰ ਰਹੇ ਹਾਂ, ਮੇਰਾ ਖਿਆਲ ਹੈ ਕਿ ਇਹ ਜਿਹੜੀ ਵਾਰਿਸ ਸ਼ਾਹ ਨੇ ਮੁxtਲਿਫ ਕਮਿਊਨਿਟੀਜ਼ ਦੀ ਜਿਹੜੀ ਕੈਟਾਲੌਗਿੰਗ ਕੀਤੀ ਹੈ, ਇਹ ਬਿਲਕੁਲ ਯੂਨੀਕ ਹੈਗੀ ਹੈ। ਮਤਲਬ ਜੇ ਤੁਸੀਂ 18ਵੀਂ ਸਦੀ ਦੀ ਮਾਰਕੀਟ ਪਲੇਸ ਨੂੰ ਵੇਖਣਾ ਹੋਵੇ, ਮਤਲਬ ਅਗਰ ਤੁਸੀਂ ਫਰਜ਼ ਕਰੋ ਹਿਸਟੋਰੀਅਨ ਹੋ ਜਾਂ ਤੁਸੀਂ ਪੋਲੀਟੀਕਲ ਇਕਨੋਮਿਸਟ ਹੋ ਜਾਂ ਤੁਸੀਂ ਸੋਸ਼ੀਓਲੋਜਿਸਟ ਹੋ ਤੇ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ 18ਵੀਂ ਸਦੀ ਦੀ, ਤੇ ਇਹ ਮਾਲੂਮ ਤੁਹਾਨੂੰ ਕਰਨਾ ਪੈਂਦਾ ਹੈ ਕਿ ਉਸ ਵੇਲੇ ਕਿਸ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਣਦੀਆਂ ਸਨ ਤੇ ਪੈਦਾ ਹੁੰਦੀਆਂ ਸਨ। ਮੇਰਾ ਖਿਆਲ ਹੈ ਕਿ ਵਾਰਿਸ ਸ਼ਾਹ ਨੇ ਇਹ ਹੋਰ ਵੀ ਥਾਵਾਂ ਤੇ, ਲੇਕਿਨ ਇੱਥੇ ਖਾਸ ਤੌਰ ਦੇ ਉੱਤੇ ਜਿਹੜੀ ਕੈਟਾਲੌਗਿੰਗ ਕੀਤੀ ਹੈ ਤੋਂ ਕੁਝ ਗੱਲਾਂ ਜਿਹੜੀਆਂ ਨੇ ਉਹ ਹਿਸਟੋਰੀਕਲੀ ਸਾਹਮਣੇ ਆਉਂਦੀਆਂ ਨੇ, ਜਿਹੜੀਆਂ ਕਿ ਸਾਨੂੰ ਹੋਰ ਸਿੰਧੀ ਜਾਂ ਉਰਦੂ ਜਾਂ ਪਰਸ਼ੀਅਨ ਲਿਟਰੇਚਰ ਵਿੱਚ ਨਹੀਂ ਮਿਲਦੀਆਂ। ਉਹ ਇਹ ਹੈ ਕਿ ਇੱਕ ਤੇ ਲੱਗਦਾ ਇਹ ਹੈ ਕਿ ਉਸ ਵੇਲੇ 18ਵੀਂ ਸਦੀ ਤੱਕ ਪੰਜਾਬ ਵਿੱਚ ਜਿਹੜੀ ਮਾਰਕੀਟ ਹੈ ਔਰ ਮਾਰਕੀਟ 'ਚ ਵਿਕਣ ਵਾਲੀਆਂ ਚੀਜ਼ਾਂ, ਜਿਹੜੀ ਆਮ ਪੈਦਾ ਕੀਤੀ ਜਾਂਦੀ ਹੈ ਨਾ ਚੀਜ਼ ਆਪਣੇ ਖਾਣ ਲਈ, ਉਹਨੂੰ ਤੇ ਤੁਸੀਂ ਕੁਛ ਹੋਰ ਕਹਿੰਦੇ ਹੋ, ਲੇਕਿਨ ਜਿਹੜੀ ਵੇਚਣ ਲਈ ਬਣਾਈ ਜਾਂਦੀ ਹੈ ਉਹਨੂੰ ਕਮੋਡਿਟੀ ਕਹਿੰਦੇ ਨੇ। ਤੇ ਜਿਹੜੀ ਕਮੋਡਿਟੀ ਪ੍ਰੋਡਿਊਸਿੰਗ ਸੁਸਾਇਟੀ ਹੁੰਦੀ ਹੈ, ਉਹ ਕਮਰਸ਼ੀਅਲ ਸੁਸਾਇਟੀ ਹੁੰਦੀ ਹੈ, ਔਰ ਉਹ ਥੋੜੀ ਜਿਹੀ ਜਿਹੜੀ ਅਗਰੇਰੀਅਨ ਸੁਸਾਇਟੀ ਹੈ ਉਸ ਤੋਂ ਹੁੰਦੀ ਤਾਂ ਉਹਦਾ ਹਿੱਸਾ ਹੀ ਹੈ, ਲੇਕਿਨ ਹੁੰਦੀ ਉਸ ਤੋਂ ਥੋੜੀ ਜਿਹੀ ਅੱਗੇ ਹੈ। ਇਹਦੇ ਵਿੱਚ ਤੁਸੀਂ ਵੇਖੋ ਕਿ ਉਹਨਾਂ ਨੇ, ਵਾਰਿਸ ਸ਼ਾਹ ਨੇ, ਜਿਹੜੇ ਚਾਵਲ ਨੇ, ਜ਼ੇਵਰਾਤ ਨੇ, ਕੱਪੜੇ ਨੇ, ਕੱਪੜੇ ਦੀਆਂ ਕਿਸਮਾਂ ਨੇ, ਵਗੈਰਾ ਵਗੈਰਾ ਦੇ ਨਾਂ ਜਿਹੜੇ ਨੇ ਸਾਡੇ ਨਾਲ ਸਾਂਝੇ ਕੀਤੇ ਨੇ। ਅੱਛਾ, ਹੁਣ ਉਹ ਜਿਹੜੇ ਨਾਂ ਨੇ, ਇਹਦਾ ਮਤਲਬ ਉਹ ਜਿਹੜੇ ਨਾਂ ਨੇ ਉਹ ਤੇ ਟ੍ਰੇਡਮਾਰਕ ਨੇ ਨਾ ਜੀ। ਮਤਲਬ ਜਿਹੜੇ ਜਦੋਂ ਇੱਕ ਖਾਸ ਕਿਸਮ ਦੇ ਚਾਵਲ ਦਾ ਨਾਂ ਲੈ ਰਿਹਾ ਵਾਰਿਸ ਸ਼ਾਹ, ਤੇ ਇਹਦਾ ਮਤਲਬ ਹੈ ਕਿ ਉਹ ਉਹਦਾ ਟ੍ਰੇਡਮਾਰਕ ਹੈਗਾ ਔਰ ਸੁਸਾਇਟੀ 'ਚ ਪਤਾ ਹੈਗਾ ਕਿ ਉਹ ਵਿਕਦਾ ਹੈ। ਸੋ ਮੇਰਾ ਆਪਣਾ ਇਹ ਖਿਆਲ ਹੈ ਕਿ ਇਹ ਜ਼ਬਰਦਸਤ ਜਿਹੜੀ ਵਾਰਿਸ ਸ਼ਾਹ ਦੀ ਕੈਟਾਲੌਗਿੰਗ ਹੈ, ਔਰ ਇਹਦੇ ਤੋਂ ਲੱਗਦਾ ਹੈ ਕਿ ਪੰਜਾਬ ਵਿੱਚ ਉਸ ਵੇਲੇ ਮਾਰਕੀਟ ਇਕਾਨਮੀ ਜਿਹੜੀ ਹੈ ਉਹ ਕਾਫੀ ਅੱਗੇ ਵੱਧ ਚੁੱਕੀ ਸੀ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਨਾ ਕਿ ਜਿਹੜੀ ਮੁਗਲ ਪੀਰੀਅਡ ਤੱਕ ਲਾਹੌਰ ਜਿਹੜਾ ਸੀ ਇਹ ਬੰਦਰਗਾਹ ਸੀ, ਯਾਨੀ ਕੀ ਕਹਿੰਦੇ ਨੇ ਜੀ ਇਹਨੂੰ, पोर्ट सिटी, ड्राई पोर्ट। और इथों बाकी ਜਿਹੜਾ ਅੱਗੇ ਔਰ ਪਿੱਛੇ ਜਿਹੜਾ ਟ੍ਰੇਡ ਹੈ ਉਹ ਕਾਫੀ ਜ਼ਿਆਦਾ ਹੁੰਦਾ ਸੀ। ਤੇ ਇਹਦਾ ਮਤਲਬ ਹੈ ਕਿ ਪੰਜਾਬ ਜਿਹੜਾ ਹੈ ਉਸ ਵੇਲੇ ਕਾਫੀ ਮਾਰਕੀਟ ਇਕਾਨਮੀ 'ਚ ਅੱਗੇ ਜਾ ਚੁੱਕਿਆ ਸੀ,
ਔਰ ਇਸ ਤੋਂ ਫਿਰ ਜੇ ਤੁਸੀਂ ਹਿਸਟੋਰੀਅਨ ਹੋ ਜਾਂ ਪੋਲੀਟੀਕਲ ਇਕਨੋਮਿਸਟ ਹੋ ਤੇ ਫਿਰ ਤੁਸੀਂ ਤੁਹਾਡੇ ਲਈ ਸਵਾਲ ਪੈਦਾ ਹੁੰਦੇ ਨੇ ਕਿ ਫਿਰ ਦੁਬਾਰਾ ਤੋਂ ਜਿਹੜਾ ਮਾਰਕੀਟ ਇਕਨੋਮੀ ਹੈ ਪੰਜਾਬ ਦੀ ਉਹ ਕਿਉਂ ਤਬਾਹ ਹੋਈ, ਕਿਵੇਂ ਤਬਾਹ ਹੋਈ ਔਰ ਕਿਵੇਂ ਫਿਰ ਉਹ ਸੁੰਗੜ ਕੇ ਦੁਬਾਰਾ ਤੋਂ ਟੋਟਲੀ ਐਗਰੇਰੀਅਨ ਸੋਸਾਇਟੀ ਬਣ ਗਈ। ਇਹ ਬਹੁਤ ਮੁੱਢਲੇ ਸਵਾਲ ਨੇ ਜਿਹੜੇ ਲਿਟਰੇਚਰ ਦੇ ਸਟੂਡੈਂਟਸ ਲਈ ਤੇ ਸ਼ਾਇਦ ਉਹਨੇ ਮੁੱਢਲੇ ਨਹੀਂ ਹੈ ਨੇ, ਲੇਕਿਨ ਸੁਸਾਇਟੀ ਨੂੰ ਜਿਹੜੀ ਸੁਸਾਇਟੀ ਦੀ ਤਾਰੀਖ ਨੂੰ ਲਿਖਣ ਵਾਲਿਆਂ ਲਈ ਇਹ ਸਵਾਲ ਬਹੁਤ ਜਿਹੜੇ ਨੇ ਉਹ ਇੰਪੋਰਟੈਂਟ ਹੈਗੇ ਨੇ। ਇਹ ਗੱਲ ਮੈਂ ਕਹਿਣਾ ਚਾਹੁੰਦਾ ਸਾਂ। ਅੱਛਾ ਜੀ, ਬੰਦ 191 ਮੁਸ਼ਕੀ ਚਾਵਲਾਂ ਦੇ ਭਰੇ ਆਣ ਕੋਠੇ, ਸੋਹਣ ਪਤੀ ਤੇ ਝੋਨੜੇ ਛੜੀ ਦੇ ਨੀ, ਬਾਸਮਤੀ ਮੁਸਾਫਰੀ ਬੇਗਮੀ ਸਣ, ਹਰ ਚੰਦ ਤੇ ਜ਼ਰਦੀਏ ਧਰੀ ਦੇ ਨੀ, ਸੱਠੀ ਕਰਚਕਾ ਸ਼ਿਵਲਾ ਕਰਤ ਕੰਤਲ, ਅਨੂ ਕਖਲਾ ਤੇਰਾ ਸਰੀ ਦੇ ਨੀ, बारीक सफेद कश्मीर काबल खोरश जेड़े हूर ते परी दे नी, गुलियां सुचियां नाल हथौड़ियां दे, मोती चून कंबोहियां लंबोहियां नीयां एक कंबोहियां जड़ी दे नी, बारिशा ए जेवरां कड़म ताई, पिंड पिंड सुनियालड़े फड़ी दे। अच्छा जी, दसो ये जेड़े सारे चावलों दी किस्मां ने, ये साडे वक्त दे विच ते है नहीं है, ते कोई इन्हां दे बारे च खास लैबोरेटरी इंफॉर्मेशन नहीं है। मेरे सामने 3-4 डिक्शनरियां ते किताबां रखियां ने ते मैं उन्हां च देख रहा, लेकिन ये कि मैनूं लगदा कि सब ने अंदाजा ग्रेड लाया है कि इहदा मतलब होएगा, लेकिन जिन्हां लफ्जां दे मतलब हो सकदे ने वो ते असीं करिए। मुश्की चावलां दे भरे आण कोठे, मुश्की चावल मतलब फ्रैगरेंट खुशबू वाले चावल, उन्हां दे कोठे मतलब इन्ने ज्यादा चावल इकट्ठे किए गए ने कि कोठे भरे हुए ने उन्हां नाल। सोहण पति ते झोनड़े छड़ी दे नी, सोहण पति भी जिहड़ा है वो भी चावल की कोई किस्म है, ते झोनड़े जिहड़ा झोना है ना, साडे वाले पासे चावल जिहड़े ना उन्हें दो ही किस्मां लोकां नूं पता सन, एक ते बासमती ते दूसरा झोना। झोना जिहड़ा है ये जिहड़ा साडे वेले च जिहनूं झोना कहंदे सी, ये मोटा चावल सी ते अपना लेकिन ये है कि झोने का लफ्ज जिहड़ा है ना वो हर तरह के चावलों लिए भी वरत्या जाता सी, यानी वो चावलों के डंडल जिहड़े अजे छड़े नहीं गए। तुहानूं पता नहीं चावल
ਚਾਵਲ ਕਿਵੇਂ ਚਾਵਲ ਜਿਹੜਾ ਹੈ ਉਹ ਕਿਵੇਂ ਕੱਢਿਆ ਜਾਂਦਾ ਹੈ? ਜੀ ਜੀ ਹੈਂ? ਪਹਿਲੇ ਬੂਟਾ ਵੱਢ ਕੇ ਨਾ ਤੇ ਫਿਰ ਉਹਨੂੰ ਉਹ ਕਿਸੇ ਚੀਜ਼ ਤੇ ਮਾਰ ਕੇ ਤੇ ਉਹਦੇ ਚੋਂ ਜਿਹੜਾ ਝੋਨਾ ਨਿਕਲਦਾ ਫਿਰ ਉਹਨੂੰ ਫਿਰ ਛੜਿਆ ਜਾਂਦਾ ਤੇ ਉਹਦੇ ਚੋਂ ਫਿਰ ਚਾਵਲ ਨਿਕਲਦਾ। ਹਾਂਜੀ, ਉਹ ਜਿਹੜਾ ਵਾਢਿਆ ਜਾਂਦਾ ਨਾ ਉਹ ਜਿਹਦੇ ਚੋਂ ਅਜੇ ਚਾਵਲ ਨਿਕਲੇ ਨਹੀਂ ਹੁੰਦੇ ਉਹਨੂੰ ਉਸ ਨੂੰ ਵੀ ਝੋਨਾ ਹੀ ਕਹਿੰਦੇ ਨੇ। ਜਿਹੜਾ ਸਿੱਟਾ ਹੁੰਦਾ, ਜਿਹੜਾ ਸਿੱਟਾ ਹੁੰਦਾ ਉੱਤੇ। ਨਹੀਂ ਵੀ ਡਾਕਟਰ ਸਾਹਿਬ ਛੜੀਦੇ ਦਾ ਮਤਲਬ ਸੈਪਰੇਟ ਕਰਨਾ, ਛੜਨਾ ਸਰ ਜੀ। ਜਿਹੜਾ ਦੱਸਿਆ ਹੈ ਨਾ ਤੁਹਾਨੂੰ ਗੌਰ ਸਾਹਿਬ ਨੇ, ਜੀ ਉਹ ਜਿਹੜੇ ਆਪਣਾ ਉਹਨਾਂ ਕਿਸੇ ਚੈ ਦੇ ਜਦੋਂ ਮਾਰਿਆ ਜਾਂਦਾ ਨਾ, ਹਾਂਜੀ, ਉਹਨੂੰ ਛੱਡਣਾ, ਉਹਨੂੰ ਵੀ ਛੱਡਣਾ ਕਹਿੰਦੇ ਨੇ। ਜੀ ਥੈਂਕ ਯੂ। ਮੇਰੇ ਖਿਆਲ ਡਾਕਟਰ ਸਾਹਿਬ ਜਿਹੜੇ ਫਿਰ ਆਪਣਾ ਮਸ਼ੀਨਾਂ ਵੀ ਆ ਗਈਆਂ ਸਨ, ਉਹਨਾਂ 'ਚ ਵੀ ਜਿਹੜਾ ਨਾ ਉਹ ਚੌਲ ਜਿਹੜੇ ਨੇ ਉਹ ਵੱਖਰੇ ਕੀਤੇ ਜਾਂਦੇ ਸਨ ਉਹਦੇ ਪੌਡਸ ਤੋਂ। ਝੋਨਾ ਚਾਵਲ ਜਿਹੜਾ ਪੌਡਸ ਦੇ ਵਿੱਚ ਹੁੰਦਾ ਹੈ ਨਾ, ਤੇ ਉਹਦੇ ਛਿਲਕਾ ਹੁੰਦਾ ਹੈ, ਤੇ ਉਹਨੂੰ ਛਿਲਕੇ ਤੋਂ ਵੱਖਰਾ ਕਰਨਾ ਹੁੰਦਾ ਹੈ ਨਾ। ਅੱਛਾ, ਬਾਸਮਤੀ, ਮੁਸਾਫਰੀ, ਬੇਗਮੀ ਸਨ, ਇਹ ਵੀ ਚਾਵਲਾਂ ਦੀਆਂ ਕਿਸਮਾਂ ਨੇ। ਹਰ ਚੰਦ ਤੇ ਜ਼ਰਦੀਏ ਧਰੀ ਦੇ ਨੇ। ਇਹ ਜਿਹੜੇ ਖਾਸ ਤਰ੍ਹਾਂ ਦੇ ਬਾਸਮਤੀ, ਮੁਸਾਫਰੀ, ਬੇਗਮੀ, ਇਹ ਹਰ ਚੰਦ ਹਰ ਤਰੀਕੇ ਦੇ ਜਿਹੜੇ ਸਨ ਇਹ ਜ਼ਰਦੀਏ ਧਰੀ ਦੇ ਨੇ। ਇਹਨਾਂ ਦੇ ਨਾਲ ਜ਼ਰਦਾ ਜਿਹੜਾ ਹੈ ਉਹ ਬਣਾਇਆ ਜਾਂਦਾ ਸੀ ਜਾਂ ਬਣਾਇਆ ਗਿਆ। ਸੱਠੀ ਕਰਚਕਾ ਸੇਵਲਾ ਕਰਤ ਕੰਤਲ। ਸੱਠੀ ਤੇ ਉਹ ਚਾਵਲ ਸਨ ਜਿਹੜੇ ਕਿ 60 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੇ ਸਨ। ਤੇ ਇਹ ਬਾਕੀ ਹੁਣ ਚਾਵਲਾਂ ਦੀਆਂ ਕਿਸਮਾਂ ਨੇ, ਇਹਨਾਂ ਦਾ ਮੈਂ ਕਰ ਕੁਛ ਨਹੀਂ ਸਕਦਾ। ਬਾਰੀਕ ਸਫੈਦ ਕਸ਼ਮੀਰ ਕਾਬਲ ਖੋਰਿਸ਼ ਜਿਹੜੇ ਹੂਰ ਤੇ ਪਰੀ ਦੇ ਨੇ। ਮਤਲਬ ਇਹ ਜਿਹੜੇ ਚਾਵਲਾਂ ਦਾ ਜ਼ਿਕਰ ਹੋ ਰਿਹਾ, ਇਹ ਇਹਨਾਂ ਦੀ ਮਾਰਕੀਟ ਜਾਂ ਇਹਨਾਂ ਦੀ ਜਿਹੜੀ ਆਵਾਜਾਵੀ ਹੈ ਉਹ ਕਸ਼ਮੀਰ ਤੇ ਕਾਬਲ ਤੱਕ ਵੀ ਸੀ। ਤੇ ਕਸ਼ਮੀਰ ਦਾ ਚੌਲ ਤੇ ਵੈਸੇ ਵੀ ਤੁਹਾਨੂੰ ਪਤਾ ਨਾ, ਕਸ਼ਮੀਰ ਦਾ ਚੌਲ ਜਿਹੜਾ ਵੈਸੇ ਵੀ ਮਸ਼ਹੂਰ ਸੀ। ਗੁੱਲੀਆਂ ਸੁੱਚੀਆਂ ਨਾਲ ਹਥੋੜੀਆਂ ਦੇ, ਮੋਤੀ ਚੂਨ ਕੰਬੋਹੀਆਂ ਜੜੀ ਦੇ ਨੀ। ਇਹ ਜਿਹੜਾ ਆਪਣਾ ਇਹ ਹੁਣ ਯਕਦਮ ਕਿਉਂ ਹੋ ਰਿਹਾ ਹੈ? ਇਹ ਯਕਦਮ ਹੁਣ ਜ਼ੇਵਰ ਤੇ ਆ ਗਿਆ, ਜ਼ੇਵਰ ਤੇ ਆ ਗਿਆ। ਤੇ ਇਹ ਹਥੋੜੀਆਂ ਜਿਹੜੀਆਂ ਨੇ ਉਹਦਾ ਮਤਲਬ ਹੈ ਸੋਨੇ ਦੀਆਂ ਡਲੀਆਂ। ਤੇ ਮੋਤੀ ਚੂਨ ਜਿਹੜੇ ਨੇ ਉਹ ਦੰਦਾਂ ਦੇ ਉੱਤੇ ਜਿਹੜੇ ਸੋਨੇ ਦਾ ਖੋਲ ਚੜਾ ਦਿੰਦੇ ਨੇ। ਤੇ ਕੰਬੋਹੀਆਂ ਨੇ ਇਹ ਜਿਹੜੇ ਸੇਬ ਸਮੁੰਦਰ ਤੋਂ ਜਿਹੜੇ ਸੇਬ ਤੇ ਮੋਤੀ ਜਿਹੜੇ ਹੁੰਦੇ ਨੇ ਉਹਨਾਂ ਨੂੰ ਕੰਬੋਹੀਆਂ। ਪਰਲਸ, ਮੋਤੀ ਪਰਲਸ ਨੂੰ ਹੀ ਕਹਿੰਦੇ ਸੀ ਨਾ ਜੀ। ਹਾਂਜੀ ਹਾਂਜੀ। ਵਾਰਿਸ਼ਾ ਇਹ ਜ਼ੇਵਰਾਂ ਘੜਨ ਤਾਈਂ ਪਿੰਡ ਪਿੰਡ ਸੁਨਿਆਰੜੇ ਫੜੀ ਦੇ ਨੇ। ਵਾਰਿਸ਼ਾ ਇਹ ਸਾਰੇ ਜ਼ੇਵਰ ਘੜਨ ਲਈ ਪਿੰਡਾਂ ਦੇ ਵਿੱਚੋਂ ਸੁਨਿਆਰੇ ਫੜ ਕੇ ਲਿਆਂਦੇ ਗਏ ਸਨ। ਆਪਣਾ ਇਹ ਉਸ ਵੇਲੇ ਦੀ ਜਿਹੜੀ ਫਿਊਡਲ ਟ੍ਰੈਡੀਸ਼ਨ ਹੈ ਉਹ ਇਹੋ ਹੀ ਸੀ ਕਿ ਜਦੋਂ ਬਾਦਸ਼ਾਹ ਨੇ ਕੋਈ ਆਪਣੀ ਖਾਸ ਦਾਵਤ ਕਰਨੀ ਹੈ ਜਾਂ ਉਹਨੇ ਕੋਈ ਸ਼ਾਦੀ, ਉਹਨਾਂ ਦੀ ਕੋਈ ਸ਼ਾਦੀ ਹੋਣੀ ਹੈ ਜਾਂ ਕੋਈ ਵੀ ਹੋਣੀ ਹੈ, ਤੇ ਇਹ ਜਿਹੜੇ
ਦਸਤਕਾਰ ਜਾਂ ਮਜ਼ਦੂਰ ਜਿਹੜੇ ਨੇ ਇਹਨਾਂ ਨੂੰ ਜ਼ਬਰਦਸਤੀ ਸੱਦ ਕੇ ਤੇ ਇਹਨਾਂ ਕੋਲ ਮੁਫਤ ਕੰਮ ਕਰਵਾਇਆ ਜਾਂਦਾ ਸੀ, ਜਿਹਨੂੰ ਵਿਗਾਰ ਕਹਿੰਦੇ ਸਨ, ਕਿ ਲੋਕਾਂ ਨੂੰ ਵਿਗਾਰ ਕਰਨੀ ਪੈਂਦੀ ਸੀਗੀ। ਇਹ ਪੂਰੇ ਫੁੱਲ ਲੀਰਾ 'ਚ ਹਰ ਥਾਂ ਤੇ ਹੀ, ਮਤਲਬ ਦੁਨੀਆ ਦੇ ਹਰ ਹਿੱਸੇ ਦੇ ਵਿੱਚ ਹੀ। ਹਾਂਜੀ ਡਾਕਟਰ ਸਾਹਿਬ ਇੱਕ ਕੁਐਸਚਨ ਮੇਰਾ ਵੀ ਥੋੜਾ ਜਿਹਾ ਜੀ। ਡਾਕਟਰ ਸਾਹਿਬ ਚਾਵਲਾਂ ਦੀ ਜਦੋਂ ਗੱਲ ਕਰ ਰਹੇ ਹਾਂ, ਚੌਲਾਂ ਦੀ, ਇਹ ਜਿਹੜਾ ਇਲਾਕਾ ਆ ਉਹਦੇ 'ਚ ਬਾਰਿਸ਼ ਵਗੈਰਾ ਤਾਂ ਬਹੁਤ ਮੇਰੇ ਖਿਆਲ ਇੰਨੀ ਜ਼ਿਆਦਾ ਨਹੀਂ ਹੁੰਦੀ, ਤੇ ਫਿਰ ਪਾਣੀ ਚਾਹੀਦਾ ਚੌਲਾਂ ਨੂੰ, ਪਲਾਂਟ ਨੂੰ ਤਾਂ ਬਹੁਤ ਜ਼ਿਆਦਾ, ਫਿਰ ਉਹ ਕਿੱਥੋਂ ਦਰਿਆ 'ਚੋਂ ਪਾਣੀ ਲੈਂਦੇ ਸੀ? ਇਹ ਜਿੱਥੇ ਰਹਿੰਦੇ ਸਨ ਨਾ ਸ਼ੇਖੂਪੁਰੇ, ਉੱਥੇ ਬੜੀ ਬਾਰਿਸ਼ ਹੁੰਦੀ ਸੀ। ਨਾਰੰਗਮਣੀ ਬੜਾ ਚਾਵਲ ਹੁੰਦਾ ਜਿੱਥੇ ਉਹ ਹੈ ਸਨ। ਅੱਛਾ, ਸ਼ੇਖੂਪੁਰੇ ਵੱਲ ਹਜੇ ਵੀ ਇਸ ਤਰ੍ਹਾਂ ਹੀ ਹੈ। ਵੈਸਟਰਨ ਪੰਜਾਬ ਵੱਲ ਤੇ ਚਾਵਲ ਵੈਸੇ ਨਹੀਂ ਸੀ ਬੀਜਿਆ ਜਾਂਦਾ, ਕਿਉਂਕਿ ਉੱਥੇ ਬਾਰਿਸ਼ ਨਹੀਂ ਸੀ ਹੁੰਦੀ। ਲੇਕਿਨ ਸ਼ੇਖੂਪੁਰੇ ਵੱਲ ਤੇ ਉਧਰ ਪਹਾੜਾਂ ਵੱਲ, ਉਧਰ ਤੇ ਬਾਰਿਸ਼ ਬਹੁਤ ਹੁੰਦੀ ਸੀ ਨਾ, ਤੇ ਇਸ ਲਈ ਉੱਥੇ। ਲੇਕਿਨ ਦੂਜੀ ਗੱਲ ਇਹ ਹੈਗੀ ਹੈ ਕਿ ਇਹ ਵੀ ਧਿਆਨ 'ਚ ਰੱਖਿਆ ਕਰੋ ਕਿ ਜ਼ਿਆਦਾਤਰ ਪੰਜਾਬ ਦੇ ਵਿੱਚ ਜਿਹੜੀ ਮਾਰਕੀਟ ਹੈ ਉਹ ਈਸਟ ਔਰ ਸੈਂਟਰਲ ਪੰਜਾਬ ਹੀ ਸੀਗਾ। ਮੈਂ ਤੁਹਾਨੂੰ ਪਹਿਲੇ ਵੀ ਕਹਿ ਚੁੱਕਿਆ ਕਿ ਵੈਸਟਰਨ ਪੰਜਾਬ ਦੇ ਵਿੱਚ ਤੇ ਅੰਗਰੇਜ਼ਾਂ ਦੇ ਆਉਣ ਤੱਕ ਵੀ ਜਿਹੜਾ ਹੈ ਉਹ ਐਨੀਮਲ ਬਰੀਡਿੰਗ ਜ਼ਿਆਦਾ ਸੀਗੀ, ਡੰਗਰ ਪਾਲਣ ਦਾ ਸਿਸਟਮ ਜ਼ਿਆਦਾ ਸੀ, ਔਰ ਐਗਰੀਕਲਚਰ ਜਾਂ ਦੂਸਰੀ ਮੁਲਕ ਦੀ ਪ੍ਰੋਡਕਸ਼ਨ ਜਿਹੜੀਆਂ ਉਹ ਨਹੀਂ ਹੋ ਰਹੀਆਂ। ਸਰ ਜੀ ਇੱਕ ਕੁਐਸਚਨ ਸੀਗਾ ਕਿ ਇਹਨਾਂ ਨੇ ਚਾਵਲਾਂ ਦਾ ਇੰਨਾ ਜ਼ਿਆਦਾ ਜ਼ਿਕਰ ਕੀਤਾ ਆ, is it because ਕਿ ਵੀ ਚਾਵਲਾਂ ਨੂੰ ਲਗਜ਼ਰੀ ਆਈਟਮ ਸਮਝਦੇ ਸੀ ਔਰ ਕਣਕ ਨੂੰ ਨਹੀਂ? ਨਹੀਂ, ਚਾਵਲਾਂ ਮਤਲਬ ਚਾਵਲਾਂ ਦੀਆਂ ਕਿਸਮਾਂ ਤੇ ਬਹੁਤ ਸਨ ਨਾ। ਨਹੀਂ ਮਤਲਬ ਇਹਨਾਂ ਨੇ ਇੰਨਾ ਉਹਨੂੰ ਸਪੇਸ ਦਿੱਤੀ ਹੈ ਆਪਣੀ ਉਹਦੇ ਪੋਇਮ ਦੇ ਵਿੱਚ ਕਿ ਵੀ ਇਹ ਮਤਲਬ ਕਿ ਇਹ ਲਗਜ਼ਰੀ ਆਈਟਮ ਸੀ ਕਿ ਖਾਸ ਉਹਨੂੰ ਸਮਝਿਆ ਜਾਂਦਾ ਸੀ ਕਿ ਚੌਲ ਬਣੇ ਨੇ, ਵੱਡੀ ਗੱਲ ਹੈ। ਨਹੀਂ, ਜ਼ਾਹਰ ਗੱਲ ਹੈ ਕਿ ਲਗਜ਼ਰੀ ਆਈਟਮ ਤੇ ਹੈ ਵਾ। ਇਹ ਡਾਕਟਰ ਸਾਹਿਬ ਮੇਰੇ ਖਿਆਲ ਕੈਟਾਲੌਗਿੰਗ ਵੀ ਤੇ ਕਰਦਾ ਪਿਆ ਨਾ ਵਾਰਿਸ ਸ਼ਾਹ ਇੱਕ ਹਿਸਟੋਰੀਕਲ ਪਰਸਪੈਕਟਿਵ ਦੇ ਟਾਈਮ ਦੀ। ਜੋ ਕੁਝ ਬਾਜ਼ਾਰ ਦੇ ਵਿੱਚ ਜੋ ਕੁਝ ਬੀਜ ਕੇ ਵੇਚਿਆ ਜਾ ਰਿਹਾ ਹੈ ਉਹਦੀ ਉਹ ਕੈਟਾਲੌਗਿੰਗ ਕਰ ਰਿਹਾ ਹੈ। ਔਰ ਇਹਦੇ 'ਚ ਦਿਲਚਸਪ ਗੱਲ ਇਹ ਹੈ ਕਿ ਇਹ ਅਗਰ ਤੁਸੀਂ ਇਹਨਾਂ ਦੇ ਨਾਂ ਦੇਖੋ ਤੇ ਇਹ ਨਾਂ ਤੇ ਇਹ ਫਾਰਸੀ ਨਾਂ ਲੱਗਦੇ ਨੇ ਤੇ ਨਾ ਹੀ ਇਹ ਹੋਰ ਕਿਤੋਂ ਦੇ ਨਾਂ ਲੱਗਦੇ ਨੇ। ਇਹ ਸਾਰੇ ਨਾਂ ਜਿਹੜੇ ਨੇ ਖਾਲਸ ਪੰਜਾਬੀ ਨਾਂ ਲੱਗਦੇ ਨੇ। ਇਹਦਾ ਮਤਲਬ ਹੈ ਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਸਨ ਇਹ ਉਸ ਵੇਲੇ ਪੰਜਾਬ 'ਚ ਵੀ ਪੰਜਾਬ ਵਿੱਚ ਹੀ ਬਣਦੀਆਂ ਸਨ। ਹਾਂ, ਇਹ ਗੱਲ that was the speciality। ਇਹ ਇੱਥੇ ਆਣਾ ਚਾਹ। ਹਾਂ ਠੀਕ, ਸਮੂਹ ਸਮਝ ਆ ਗਿਆ। ਤੇ ਇਸ ਲਈ ਇਹਦਾ ਮਤਲਬ ਹੈ ਕਿ ਜਿਹੜੀ ਐਗਰੀਕਲਚਰ ਹੈ ਉਹ ਵੀ ਕਾਫੀ, ਉਹ ਵੀ ਆਮ ਕੋਈ ਕਰੂਡ ਨਹੀਂ ਸੀ ਹੈਗੀ, ਬਲਕਿ ਬੜੀ ਇੱਕ ਸੋਫਿਸਟੀਕੇਟਡ ਲੈਵਲ ਤੇ ਪਹੁੰਚ ਚੁੱਕੀ ਸੀ। ਇਹ ਗੱਲ ਇੱਕ ਹੋਰ ਗੱਲ ਹੈ ਡਾਕਟਰ ਸਾਹਿਬ ਕਿ ਜਦੋਂ ਇਹ ਸ਼ਾਦੀਆਂ ਦਾ ਸੀਜ਼ਨ ਸੀ ਨਾ ਪੰਜਾਬ ਦਾ, ਉਹ ਅੱਸੂ ਕੱਤਾ ਪੋਹ ਮਾਘ ਦੇ ਹੁੰਦੇ ਸਨ ਦਿਨ। ਇਹ ਉਹ ਦਿਨ ਹੁੰਦੇ ਸਨ ਸ਼ੇਖੂਪੁਰਾ ਵਗੈਰਾ ਦੀ ਸਾਈਡ ਤੇ ਜਦੋਂ ਜਿਹੜੀ ਪ੍ਰੋਡਕਟ ਹੁੰਦੀ ਸੀ ਲੋਕਾਂ ਕੋਲ ਉਹ ਚਾਵਲ ਹੀ ਹੁੰਦਾ ਸੀ। ਆਹੋ, ਇਹ ਉਧਰ ਸ਼ੇਖੂਪੁਰੇ ਵੱਲ ਚਾਵਲ ਹੁੰਦਾ ਸੀ ਤੇ ਇਹ ਸਾਹੀਵਾਲ ਮੰਡੂਰੀ ਵੱਲ ਜਿਹੜਾ ਇੱਧਰ ਕਣਕ ਜ਼ਿਆਦਾ ਬੀਜੀ ਜਾਂਦੀ ਸੀ। ਲੇਕਿਨ ਉਹ ਵੀ ਜਦੋਂ ਨਹਿਰੀ ਨਿਜ਼ਾਮ ਬਣ ਗਿਆ ਤੇ ਉਸ ਤੋਂ ਬਾਅਦ ਹੋਇਆ ਸੀ। ਲੇਕਿਨ ਅਸੀਂ ਗੱਲ ਕਰ ਰਹੇ ਹਾਂ 18ਵੀਂ ਸਦੀ ਦੀ। ਇਹਦਾ ਮਤਲਬ ਇਹ ਹੈ ਕਿ 18ਵੀਂ ਸਦੀ ਦਾ ਪੰਜਾਬ ਦਾ ਨਕਸ਼ਾ ਬਿਲਕੁਲ ਹੋਰ ਸੀ 19ਵੀਂ ਸਦੀ ਤੋਂ। ਯਾਨੀ ਪੰਜਾਬ ਜਿਹੜਾ ਹੈ ਉਹ ਪਿੱਛੇ ਗਿਆ 19ਵੀਂ ਸਦੀ 'ਚ 18ਵੀਂ ਸਦੀ ਤੋਂ, ਕਿ ਉਹਦੀ ਉਹ ਜਿਹੜੀ ਸੋਫਿਸਟੀਕੇਟਡ ਜਿਹੜੀ ਮਾਰਕੀਟ ਸਨ ਉਹ ਬਾਕੀ ਨਹੀਂ ਸਨ ਦਿਸਦੀਆਂ। ਅੱਛਾ ਜੀ, ਅਗਲਾ ਪੰਜ ਜੀ। ਕੰਗਣ ਨਾਲ ਜ਼ੰਜੀਰੀਆਂ 5 ਮਣੀਆਂ, ਹਾਰ ਨਾਲ ਲੁੰਗੇਰ ਪੁਰਾਇਓ ਨੇ,
ਤਰੱਗਾ ਨਾਲ ਕਪੂਰਾਂ ਦੇ ਜੁੱਟ ਸੁੱਚੇ, ਤੋੜੇ ਪੌਂਟੇ ਗਜਰੀਆਂ ਛਾਇਓ ਨੇ, ਪਹੁੰਚੀ ਚੌਂਕੀਆਂ ਨਾਲ ਹਮੇਲ ਮਾਲਾ, ਮੋਰ ਵਿਛਵੇ ਨਾਲ ਕਢਾਇਓ ਨੇ, ਸੋਹਣੀਆਂ ਅੱਲੀਆਂ ਨਾਲ ਪਾਜ਼ੇਬ ਪੱਖੇ, ਘੰਗਰਾਲਾਂ ਦੇ ਘੁੰਗਰੂ ਲਾਇਓ ਨੇ, ਜਿਵੇਂ ਮਾਲ ਨੌ ਗਰੀ ਤੇ ਚੌਂਪ ਕਲੀਆਂ, ਕਾਨ ਫੂਲ ਤੇ ਸੀਸ ਬਣਾਇਓ ਨੇ, ਵਾਰਿਸ ਸ਼ਾਹ ਗਹਿਣਾ ਠੀਕ ਚਾਕ ਆ, ਸੋਈ ਖੱਟੜੇ ਚਾ ਪੁਆਇਓ ਨੇ। ਇਹ ਇੰਜ ਵੀ ਲਿਖਿਆ ਹੈ ਤੇ ਮੇਰਾ ਖਿਆਲ ਹੈ ਕੁਝ ਜਗ੍ਹਾ ਦੇ ਉੱਤੇ ਇੰਜ ਵੀ ਲਿਖਿਆ ਹੈ, ਵਾਰਿਸ ਸ਼ਾਹ ਕਿ ਦਾਜ, ਅਸਲੀ ਦਾਜ ਜਿਹੜਾ ਸੀ ਉਹ ਰਾਂਝਾ ਸੀ। ਅੱਛਾ, ਇਹ ਜਿਹੜੇ ਕੰਗਣ ਜ਼ੰਜੀਰੀਆਂ ਪੰਜ ਮਣੀਆਂ ਦਾ ਮਤਲਬ ਹੈ ਪੰਜ ਤਰ੍ਹਾਂ ਦੇ ਮੋਤੀ ਲੱਗੇ। ਸਰ ਜੀ ਤੁਸੀਂ ਆਖਿਆ ਕਿ ਜਿਹੜਾ ਉਹ ਸੀਗਾ ਰਾਂਝਾ ਸੀਗਾ ਕਿਉਂਕਿ ਇਹ ਉਹਦੀ ਮਿਹਨਤ ਸੀਗੀ ਜਿਹੜੀ ਉਹ ਅੱਗੇ ਦੇ ਰਿਹਾ ਸੀ, ਉਹਦੀ ਮਿਹਨਤ, ਉਹਦੀ ਕਮਾਈ ਸੀ। ਮੈਂ ਉੱਤੇ ਆ ਰਿਹਾ। ਹਾਂਜੀ। ਤੇ ਪਹੁੰਚੀ ਜਿਹੜੀ ਹੈ ਤੇ ਇਹ ਤੇ ਪੈਰਾਂ ਚ ਪਾਉਣ ਦਾ ਜ਼ੇਵਰ ਹੁੰਦਾ ਸੀ। ਇਹ ਤੇ ਸਾਡੇ ਜ਼ਮਾਨੇ ਚ ਵੀ ਇਹਦਾ ਜ਼ਿਕਰ ਹੁੰਦਾ ਸੀ। ਪਹੁੰਚੀ ਹੱਥ ਚ ਪਾਈ ਦਾ ਡਾਕਟਰ ਸਾਹਿਬ ਜੀ, ਪਹੁੰਚੀ ਹੱਥ ਚ ਪਾਈ ਦੀ ਹੈ। ਨਹੀਂ ਹਾਂ, ਪਹੁੰਚੀ ਹੱਥ ਚ ਪਾਈ ਦੀ ਜੇ ਮੰਨੋ। ਅੱਛਾ, ਉਹ ਸਾਡਾ ਇੱਕ ਬਜ਼ੁਰਗ ਸੀਗਾ ਤੇ ਉਹ ਕੀ ਕਹਿੰਦੇ ਨੇ, ਉਹ ਦੁਨੀਆਦਾਰੀ ਛੱਡ ਗਿਆ ਸੀ ਤੇ ਉਹ ਸ਼ਾਇਰੀ ਵਾਰੀ ਲਿਖਦਾ ਹੁੰਦਾ ਸੀ ਤੇ ਉਹਨੇ ਇੱਕ ਜੋੜੀ ਸੀਗੀ ਨਜ਼ਮ, ਕਿੱਥੋਂ ਪਾਵਾਂ ਤੈਨੂੰ ਪਹੁੰਚੀ ਨਾਲੇ ਬੰਦਨੀ, ਮੁੰਡਿਆਂ ਨਾ ਹੱਸੇ ਸਾਥੋਂ ਆਵੇ ਸੰਗ ਨੀ, ਕਿੱਥੋਂ ਪਾਵਾਂ ਤੈਨੂੰ ਪਹੁੰਚੀ ਨਾਲੇ ਬੰਦਨੀ। ਡਾਕਟਰ ਸਾਹਿਬ ਇਹ ਪਹੁੰਚੀ ਲਫ਼ਜ਼ ਪਹੁੰਚੀ ਤੋਂ ਨਿਕਲਿਆ, ਜਿਵੇਂ ਅਸੀਂ ਕਹਿੰਦੇ ਪਹੁੰਚੇ ਉੱਚੇ ਕਰ ਲਓ, ਕੈਨ ਆਈ ਸੇ ਦੈਟ? ਨਹੀਂ ਜਿਵੇਂ ਅਸੀਂ ਪੰਜਾਬੀ ਚ ਕਹਿੰਦੇ ਜੀ ਪਹੁੰਚੇ ਉੱਚੇ ਕਰ ਲਓ। ਨਹੀਂ ਬੀਬਾ ਜੀ ਸਹੀ ਕਹਿ ਰਹੇ ਨੇ, ਪਹੁੰਚੀ ਹੱਥ ਤੇ ਪਾਈ ਦੀ ਹੈ। ਤੇ ਬਾਜੂ ਬੰਦ ਦੀ ਗੱਲ ਕਰਦਾ, ਉਹ ਜਿਹੜਾ ਬਾਜੂ ਬੰਦ ਜਿਹੜਾ ਤੁਸੀਂ ਇੱਥੇ ਆਪਣੇ ਉਹਦੇ ਉੱਤੇ ਪਾਉਂਦੇ ਹੋ, ਜਿਹੜਾ ਬਾਜੂ। ਮੈਂ ਹਮੇਸ਼ਾ ਸੋਚਦਾ ਰਿਹਾ ਕਿ ਪਹੁੰਚੀ ਜਿਹੜੀ ਹੈ ਉਹ ਪੈਰਾਂ 'ਚ ਪਾਈ ਜਾਂਦੀ ਹੈ। ਨਹੀਂ ਜੀ ਨਹੀਂ ਡਾਕਟਰ ਸਾਹਿਬ, ਇਹ ਅਸਾਂ ਨੇ ਪਾਸੇ ਉਸकी ਪੰਜਾਂਗਲਾ ਵੀ ਆਖਣੇ, ਪੰਜ ਉਂਗਲੀਆਂ ਚ ਪਾਈ ਜਾਂ ਤੁਸੀਂ ਪਾਣੇ ਹੋ ਪਹੁੰਚੀ। ਬਿਲਕੁਲ ਹੱਥਾਂ ਦੀ ਇਹ ਹੈ। ਪਹੁੰਚੀ ਚੌਂਕੀਆਂ ਨਾਲ ਹਮੇਲ ਮਾਲਾ, ਮੋਹਰ ਦਾ ਮਤਲਬ ਹੈ ਸੋਨਾ, ਸੋਨੇ ਦੀਆਂ ਬਣੀਆਂ ਨੇ। ਵਿਛਵੇ ਜਿਹੜੇ ਨੇ ਉਹ ਜਿਸਨ ਜਿਹੜੀਆਂ ਰਿੰਗਸ ਨੇ ਪੈਰਾਂ ਦੀਆਂ ਟੋ ਰਿੰਗਸ। ਬਿਲਕੁਲ ਇਹ ਤੇ ਤੁਹਾਨੂੰ ਮੇਰੇ ਤੋਂ ਬਹੁਤਾ ਪਤਾ ਹੋਣਾ ਚਾਹੀਦਾ। ਹਾਂ, ਇਹ ਇੱਥੇ ਜੇ ਅਮਰ ਨੂੰ ਮਠਾਈ ਤੇ ਮੈਨੂੰ ਗਹਿਣਾ, ਆਈ ਕਾਂਟ ਗੋ ਰੋਂਗ। ਸੋਹਣੀਆਂ ਅੱਲੀਆਂ ਨਾਲ ਪਾਜ਼ੇਬ ਪੱਖੇ, ਪਾਜ਼ੇਬ ਤਾਂ ਪੈਰਾਂ 'ਚ ਪਾਈ ਜਾਂਦੀ ਸੀ ਨਾ ਜੀਓ। ਹਾਂਜੀ, ਤੇ ਘੰਗਰਾਲਾਂ ਦੇ ਘੁੰਗਰੂ ਲਾਇਓ ਨੇ ਤੇ ਉਹ ਘੁੰਗਰੂ ਵੀ ਉਹਦੇ ਨਾਲ ਪਾਜ਼ੇਬਾਂ ਦੇ ਨਾਲ ਲੱਗੇ ਨੇ। ਜਿਵੇਂ ਮਾਲ ਨੌਗਰੀ ਦਾ ਮਤਲਬ ਹੈ ਜਿਹਨੂੰ ਐਸੀ ਹਾਰ ਜਿਹਦੇ 'ਚ 9 ਗੰਢਾਂ ਲੱਗੀਆਂ ਹੋਣ, ਤੇ ਚੌਂਪ ਕਲੀਆਂ, ਕਾਨ ਫੂਲ ਤੇ ਸੀਸ ਦਾ ਮਤਲਬ ਹੈ ਸਿਰ ਬਣਾਇਓ ਨੇ। ਇਹ ਹੁਣ ਜਿਹੜੀ ਲਾਈਨ ਹੈ ਨਾ, ਵਾਰਿਸ ਸ਼ਾਹ ਗਹਿਣਾ ਠੀਕ ਚਾਕਾ, ਸੋਈ ਖੱਟੜੇ ਚਾ ਚੜਾਇਓ ਨੇ। ਖੱਟੜੇ ਦਾ ਮਤਲਬ ਖੱਤੜੇ ਚਾ ਚੜਾਇਓ ਨੇ ਮਤਲਬ ਖੱਤਰੀਆਂ ਦੇ ਕੋਲ ਉਹਨੂੰ ਕੀ ਕਹਿੰਦੇ ਨੇ, ਪੈਸੇ ਲੈਣ ਲਈ ਰੱਖਿਆ ਗਿਆ। ਕੀ ਕਹਿੰਦੇ ਇਹਨਾਂ ਨੂੰ, ਮਾਰਗੇਜ ਕੀਤਾ ਗਿਆ। ਗਹਿਣੇ ਪਾ ਦਿੰਦੇ ਜੀ।
ਗਹਿਣੇ ਪਾ ਦਿੰਦੇ ਨੇ, ਗਹਿਣੇ ਪਾ ਦਿੰਦੇ ਨੇ ਜਿਹਨੂੰ ਜਿਹਦੇ ਲਈ ਗਹਿਣੇ ਪਾਉਣ ਦਾ ਲਫ਼ਜ਼ ਹੈਗਾ। ਹਾਂਜੀ ਇਹ ਹੁਣ ਦੇਖੋ ਤੁਸੀਂ ਕਿ ਇਹ ਵਾਰਿਸ ਸ਼ਾਹ ਦੀ ਬਹੁਤ ਐਡਵਾਂਸ ਸੋਚ ਹੈ। ਇਹ ਲਾਈਨ ਜਿਹੜੀ ਹੈ ਇਹ ਬਹੁਤ ਹੀ ਮਾਡਰਨਿਸਟਿਕ ਸੋਚ ਹੈ। ਉਹ ਇਹ ਕਿ ਇਹ ਜੋ ਸਭ ਕੁਝ ਬਣ ਰਿਹਾ ਹੈ, ਜੋ ਹੀਰ ਦਾ ਪਿਓ ਜਾਂ ਸਿਆਲ ਜਿਹੜੇ ਨੇ, ਉਹ ਜਿਹੜੀ ਇਹ ਮੁਖਤਲਿਫ ਚੀਜ਼ਾਂ ਜਿਹੜੀਆਂ ਰੰਗ ਰੰਗ ਦੇ ਚੌਲ, ਰੰਗ ਰੰਗ ਦੇ ਜ਼ੇਵਰ, ਰੰਗ ਰੰਗ ਦੇ ਕੱਪੜੇ ਜਿਹੜੇ 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 ਬਣਾ ਰਹੇ ਨੇ, ਉਹ ਅਸਲ ਦੇ ਵਿੱਚ ਤੇ ਰਾਂਝੇ ਦੀ ਮਿਹਨਤ ਹੈ, ਜਿਹਨੂੰ ਇਕਨੋਮਿਕਸ ਦੇ ਵਿੱਚ ਸਰਪਲਸ ਵੈਲਿਊ ਅਸੀਂ ਕਹਿੰਦੇ ਹਾਂ। ਮੈਂ ਇਸ ਦਾ ਜ਼ਿਕਰ ਤੁਹਾਡੇ ਨਾਲ ਪਹਿਲੇ ਵੀ ਕਰ ਚੁੱਕਿਆ ਹਾਂ, ਸਰਪਲਸ ਵੈਲਿਊ ਦਾ। ਕਿਉਂ ਜੀ, ਦੱਸੋ ਕੀ ਹੈ ਸਰਪਲਸ ਵੈਲਿਊ, ਕੀ ਹੁੰਦੀ ਹੈ? ਇਹ ਡਾਕਟਰ ਸਾਹਿਬ ਤੁਸੀਂ ਦੱਸਿਆ ਸੀ ਕਿ ਜਦੋਂ ਕੋਈ ਵੀ ਪ੍ਰੋਡਕਸ਼ਨ ਪ੍ਰੋਸੈਸ ਜਿਹੜੀ ਚੀਜ਼ ਬਣਾਈ ਜਾਂਦੀ ਹੈ, ਮਿਸਾਲ ਤੌਰ ਤੇ ਅਗਰ ਕਾਰਪੈਂਟਰ ਕੁਰਸੀ ਬਣਾਉਂਦਾ ਦਰਖਤ ਤੋਂ, ਤੇ ਉਸ ਤੋਂ ਪਹਿਲੇ ਦਰਖਤ ਦੀ ਕੋਈ ਵੈਲਿਊ ਨਹੀਂ ਹੈਗੀ, ਕੋਈ ਕੀਮਤ ਨਹੀਂ ਹੈਗੀ, ਲੇਕਿਨ ਜਦੋਂ ਫਿਨਿਸ਼ ਪ੍ਰੋਡਕਟ ਬਣਾਉਂਦਾ ਸਾਰੀ ਮਿਹਨਤ ਕਰਕੇ, ਤੇ ਉਹ ਜਿਹੜੀ ਉਹਦੇ ਚ ਐਡ ਕਰਦਾ ਵੈਲਿਊ, ਕੁਰਸੀ ਬਣਾ ਕੇ ਇੱਕ ਪੀਸ ਆਫ ਵੁੱਡ ਤੋਂ, ਉਹ ਜਿਹੜੀ ਵੈਲਿਊ ਬਣਦੀ ਵੀ ਉਹ ਐਡਿਡ ਵੈਲਿਊ ਹੈ, ਜਿਹੜੀ ਕਿ ਵਸੂਲ ਕੀਤੀ ਜਾ ਰਹੀ ਹੈ ਮਾਰਕੀਟ ਤੋਂ। ਲੇਕਿਨ ਉਹ ਜਾ ਰਹੀ ਹੈ ਉਹਨੂੰ ਕਾਰਖਾਨੇ ਦੇ ਮਾਲਿਕ ਨੂੰ, ਗਰੀਬ ਨੂੰ ਨਹੀਂ ਜਾ ਰਹੀ। ਇਸ ਕੇਸ ਦੇ ਵਿੱਚ ਰਾਂਝਾ ਜਿਹੜਾ ਸਾਰੀ ਮਿਹਨਤ ਰਾਂਝੇ ਦੀ ਹੈ, ਬਟ ਹੀ ਗਾਟ ਨਥਿੰਗ ਆਊਟ ਆਫ ਆਲ ਦਿਸ ਸਰਪਲਸ ਐਡਿਡ ਵੈਲਿਊ that he has added। ਬਿਲਕੁਲ 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 ਠੀਕ ਤੁਸੀਂ ਆਖਿਆ ਕਿ ਜਿਹੜੀ ਵੈਲਿਊ, ਜਿਹੜੀ ਨੇਚਰ ਦੀਆਂ ਚੀਜ਼ਾਂ ਨੇ, ਉਹਨਾਂ ਦੇ ਵਿੱਚ ਆਪਣੀ ਤੇ ਕੋਈ ਵੈਲਿਊ ਨਹੀਂ ਹੈਗੀ, ਬੱਚੋ ਉਹ ਤੇ ਮੁਫਤ ਨੇ। ਉਹਨਾਂ ਵਿੱਚ ਵੈਲਿਊ ਜਿਹੜੀ ਹੈ ਉਹ ਤੇ ਇਨਸਾਨ ਦੀ ਮਿਹਨਤ ਜਿਹੜੀ ਉੱਤੇ ਲੱਗਦੀ ਹੈ, ਉਹ ਉਹਦੇ ਚ ਵੈਲਿਊ ਪੈਦਾ ਕਰਦੀ ਹੈ ਜੀ। ਮਾਰਕਸ ਜਿਹੜਾ ਹੈ ਉਹ ਕੰਜੀਲਡ ਲੇਬਰ ਕਹਿੰਦਾ ਹੈ, ਉਹ ਲੇਬਰ ਕਿ ਜਿਹੜੀ ਉਸ ਸ਼ਹਿਰ ਦੇ ਅੰਦਰ ਬੰਦ ਹੋ ਗਈ ਹੈ, ਕੰਜੀਲ ਹੋ ਗਈ ਉਹਦੇ ਵਿੱਚ। ਅੱਛਾ, ਤੇ ਇਹ ਜਿਹੜਾ ਵਾਰਿਸ ਸ਼ਾਹ ਗਹਿਣਾ ਠੀਕ ਚਾਕ ਆ, ਅਸਲ ਤੇ ਗਹਿਣਾ ਜਿਹੜਾ, ਅਸਲ ਤੇ ਜ਼ੇਵਰ ਜਿਹੜਾ ਸੀ ਉਹ ਨੌਕਰ ਸੀ। ਇੱਥੇ ਉਹਨੇ ਰਾਂਝਾ ਵੀ ਨਹੀਂ ਲਿਖਿਆ, ਚਾਕ ਆ, ਇਹਦਾ ਮਤਲਬ ਉਹ ਕਲਾਸ ਹੈਗੀ ਹੈ ਲੋਕਾਂ ਦੀ, ਵਰਕਰਸ ਦੀ, ਜਿਹੜੀ ਕਿ ਵੈਲਿਊ ਪੈਦਾ ਕਰ ਰਹੀ ਹੈ। ਠੀਕ ਹੈ ਜੀ ਜੀ, ਪਰ ਐਕਸਪਲੋਇਟ ਹੋ ਰਹੀ ਹੈ। ਅੱਛਾ ਜੀ, ਸਿਕੰਦਰੀ, ਨਹਿਰੀ, ਬੇਰ ਬਲੀਆਂ, ਪਿੱਤਲ ਬੱਤਰੇ ਝੁਮਕੇ ਸਾਰਿਆਂ ਨੇ, ਹੱਸ ਜੜੇ ਛੜ ਕੰਗਣਾ ਨਾਲ ਬੋਦਾ, ਬੱਧੀ ਡੋਲ ਮਿਆਨੜਾ ਧਾਰਿਆ ਨੇ, ਚੰਨਣ ਹਾਰ ਲੂਲਾਂ ਟਿੱਕਾ ਨਾਲ ਬੀੜਾ, ਅਤੇ ਜੁਗਨੀ ਚਾਹ ਸਵਾਰਿਆ ਨੇ, ਬਾਂਕਾਂ ਚੌੜੀਆਂ ਮੁਸ਼ਕ ਬੁਲਾਈਆਂ ਵੀ, ਨਾਲ ਮਛਲੀਆਂ ਬਾਲੜੇ ਸਾਰਿਆਂ ਨੇ, ਬੁੰਦੇ ਆਰਸੀ ਨਾਲ ਅੰਗੂਠਿਆਂ ਦੇ, ਅਤਰਦਾਨ ਲੁੱਧਣ ਹਰਿਆਰਿਆਂ ਨੇ, ਦਾਜ ਘੱਟ ਕੇ ਤੌਂਕ ਸੰਦੂਕ ਬੱਧੇ, ਸੁਣੋ ਕੀ ਦਾਜ ਰੰਗਾਇਆ ਨੇ, ਵਾਰਿਸ ਸ਼ਾਹ ਮੀਆਂ ਅਸਲ ਦਾਜ ਰਾਂਝਾ, ਇੱਕ ਉਹ ਬਦਰੰਗ ਕਰਾਇਆ। ਇਹ ਦੇਖੋ ਫਿਰ ਤੁਸੀਂ, ਇਹ ਜਿਹੜਾ ਮੇਰਾ ਖਿਆਲ ਸੀ ਇਹ ਮੈਨੂੰ ਨਹੀਂ ਸੀ ਕਿ ਇੱਥੇ ਵਾਰਿਸ ਸ਼ਾਹ ਦੁਹਰਾ ਰਿਹਾ ਹੈ ਦੁਆਰਾ, ਵਾਰਿਸ ਸ਼ਾਹ ਮੀਆਂ ਅਸਲ ਦਾਜ ਰਾਂਝਾ, ਅਸਲੀ ਦਾਜ ਤੇ ਰਾਂਝਾ ਹੈ। ਇੱਕ ਉਹ ਬਦਰੰਗ ਕਰਵਾਇਆ ਜਿਹੜਾ ਅਸਲੀ ਦਾਜ ਹੈ, ਬਾਕੀ ਹਰ ਸ਼ੈ ਨੂੰ ਤੇ ਨਵਾਂ ਰੰਗ ਚੜ੍ਹਾਤਾ ਗਿਆ ਹੈ,
ਤੇ ਲੇਕਿਨ ਜਿਹੜਾ ਹੈ ਕਿ ਜਿਹੜਾ ਅਸਲ ਗਹਿਣਾ ਹੈ ਉਤੇ ਰਾਂਝਾ ਹੈ, ਉਹਨੂੰ ਬਦਰੰਗ ਕਰਤਾ ਗਿਆ ਹੈ। ਇਹ ਜਿਹੜਾ ਸਕੰਦਰੀ ਹੈ, ਇਹਦਾ ਮਤਲਬ ਹੈਗਾ ਜਿਹੜਾ ਅੰਗੂਠੀ ਜਿਹੜੀ ਸਹੁਰਿਆਂ ਵੱਲੋਂ ਕੁੜੀ ਨੂੰ ਜਾਂ ਮੁੰਡੇ ਨੂੰ ਪਾਈ ਜਾਂਦੀ ਆ, ਤੇ ਨਹਿਰੀ ਹੁੰਦੀ ਆ ਜਿਹੜੀ ਨਹੀਂ ਜਿਹੜੀ ਮਾਪਿਆਂ ਵੱਲੋਂ ਦਿੱਤੀ ਜਾਂਦੀ ਹੈ। ਤੇ ਬਾਕੀ ਦੀ ਜਿਹੜੀਆਂ ਹੁਣ ਤੁਸੀਂ ਖੁਆਤੀਨ ਜਿਹੜੀਆਂ ਉਹਨਾਂ ਦੇ ਮਾਇਨੇ ਕੱਢ ਲਿਓ ਆਪੇ। ਪਰ ਇੱਕ ਆਰਸੀ ਦਾ ਮਤਲਬ ਬੜਾ ਮਜ਼ੇਦਾਰ ਹੁੰਦਾ ਸਰ ਜੀ, ਉਹ ਹੁੰਦੀ ਹੈ ਇੱਕ ਅੰਗੂਠੀ, ਜਿਹੜੀ ਅੰਗੂਠੀ ਦੇ ਵਿੱਚ ਸ਼ੀਸ਼ਾ ਲੱਗਾ, ਹਾਂ ਸ਼ੀਸ਼ਾ ਲੱਗਾ, ਕੁੜੀਆਂ ਦੇਖਦੀਆਂ ਉਹਨੂੰ। ਇਹ ਬਹੁਤ ਹੀ ਸ਼ੁਰੂ ਦੇ ਵਿੱਚ ਵੀ ਆਰਸੀ ਦਾ ਉਹ ਭਰਜਾਈਆਂ ਉਹਨੂੰ ਮਿਹਣਾ ਮਾਰਦੀਆਂ ਨਾ, ਕਿ ਜਿਹੜੇ ਆਰਸੀ ਦੇ ਵਿੱਚ ਆਪਣਾ ਮੂੰਹ ਦੇਖਦੇ ਨੇ ਮੁੰਡੇ, ਉਹਨਾਂ ਨੇ ਕੰਮ ਕੀ ਕਰਨਾ ਹੁੰਦਾ ਹੈ। ਅੱਛਾ ਜੀ, ਅੱਗੇ ਹੁਣ ਆ ਗਈ ਮੁਖਤਲਿਫ ਤਰ੍ਹਾਂ ਦੇ ਕੱਪੜਿਆਂ ਦੀਆਂ ਕਿਸਮਾਂ। ਸਰ ਇੱਕ ਸਵਾਲ ਪੁੱਛ ਲਓ ਜੀ। ਇਹ ਜਿਸ ਤਰ੍ਹਾਂ ਵਿਹਾਜ ਹੁੰਦਾ ਹੈ, ਇਹ ਦਾਜ ਦਾ ਵੈਸੇ ਤਾਂ ਸਾਨੂੰ ਸਮਝ ਪਤਾ ਹੈ, ਕਲਚਰੀ ਦਾ ਦਾਜ ਦਾ ਮਤਲਬ ਡਾਵਰੀ ਹੈ, ਸਮਝ ਆਉਂਦੀ ਹੈ। ਇਹ ਦਾਜ ਜਿਸ ਤਰ੍ਹਾਂ ਵਿਹਾਜ ਹੁੰਦਾ, ਇਹ ਕੋਈ ਇਕਨੋਮਿਕਲੀ ਦਾਜ ਦਾ ਵੀ ਮਤਲਬ ਹੈ, ਕੋਈ ਲਿਟਰਲੀ ਦਾ ਕੋਈ ਹੋਰ ਮਤਲਬ ਵੀ ਹੈ? ਆਮ ਤੇ ਸਮਝ ਆਉਂਦਾ ਇਕਨੋਮਿਕਸ ਦੀ ਟਰਮ ਵਿੱਚ ਕੋਈ ਦਾਜ, ਜਿਸ ਤਰ੍ਹਾਂ ਵਿਹਾਜ ਹੁੰਦਾ ਦਾਜ ਜਿਹੜਾ ਇਹ ਕੋਈ ਇਹਦੀ ਕੋਈ ਲਿਟਰਲੀ ਕੀ ਬੇਸ ਹੈ? ਉਂਝ ਤੇ ਸਮਝ ਆਉਂਦਾ ਸਾਨੂੰ ਕਿ ਡੌਰੀ ਹੈ, ਕੁੜੀ ਆਉਂਦੀ ਹੈ ਤੇ ਉਹ ਦਾਜ ਦਿੱਤਾ ਜਾਂਦਾ। ਆਹੋ, ਮਤਲਬ ਇਹ ਹੈ ਕਿ ਦਾਜ ਦਾ ਮਤਲਬ ਮੇਰਾ ਤੇ ਖਿਆਲ ਇਹੋ ਹੀ ਹੈ ਕਿ ਜਿਹੜੀ ਦਿੱਤੀ ਗਈ ਚੀਜ਼ ਹੋਵੇ। ਸੌਰੀ ਟੂ ਇੰਟਰਪਟ, ਇਹ ਤੁਸੀਂ ਵਿਆਜ ਆਖਣੇ ਪਿਓ, ਵਿਆਜ ਤੇ ਸੂਦ ਕੀ ਆਖਣੇ ਨਾ? ਵਿਆਜ ਹੈ ਨਾ, ਵਿਹਾਜ ਕਹਿ ਰਹੇ ਨੇ। ਨਹੀਂ, ਇਹ ਜਿਹੜਾ ਦਾਜ ਹੈ ਇਹ ਤੇ ਤੁਸੀਂ ਬੇਸਿਕਲੀ ਤੇ ਵੋਲੰਟਰੀਲੀ ਦਿੰਦੇ ਹੋ ਨਾ। बेसिकली इट्स अ गिफ्ट, बेसिकली तो गिफ्ट है ना। इकोनॉमिक्स में ਇਹ ਇੱਕ ਇਕਨੋਮਿਕ ਟ੍ਰਾਂਜੈਕਸ਼ਨ ਵੀ ਹੈ ਨਾ ਵਿਆਹ ਦੇ ਲਈ। ਆਹੋ ਹੈਗੀ ਹੈ ਬਿਲਕੁਲ ਹੈਗੀ ਹੈ। ਇਹ ਮਸਲਨ ਜਿਹੜਾ ਅੰਗਰੇਜ਼ੀ ਦਾ ਲਫ਼ਜ਼ ਹੈਗਾ ਵੈਡਿੰਗ, ਸ਼ਾਦੀ ਲਈ। ਵੈਡਨ ਦਾ ਮਤਲਬ ਹੈ, ਜਿਹੜਾ ਓਰੀਜਨਲ ਮਤਲਬ ਹੈਗਾ ਕਿ ਜਿਹੜੇ ਮੁੰਡੇ ਵਾਲੇ ਨੇ ਉਹ ਕੁੜੀ ਦੀ ਕੀ ਕੀਮਤ ਪਾਉਂਦੇ ਨੇ। ਮਤਲਬ 2 ਮੱਝਾਂ ਦੇਣੀਆਂ ਪੈਂਦੀਆਂ ਨੇ ਮੁੰਡਿਆਂ ਵਾਲੇ ਨੂੰ, ਕਿ 2 ਘੋੜੇ ਦੇਣੇ ਪੈਂਦੇ ਨੇ। ਜਿਸ ਤਰ੍ਹਾਂ ਦੀ ਕੁੜੀ ਜਿੰਨੀ ਖੂਬਸੂਰਤ, ਜਿੰਨੀ ਗੁਣੀ ਹੋਵੇ, ਉਹਨਾਂ ਦਾ ਮੁੱਲ ਪੈਂਦਾ। ਤੇ ਉਹਨੂੰ ਲਫ਼ਜ਼ ਵੈਡ ਜਿਹੜਾ ਹੈ ਨਾ ਉਹਦੇ ਲਈ ਬਣਿਆ ਹੈ। ਤੇ ਇਸੇ ਤਰ੍ਹਾਂ ਦਾਜ ਜਿਹੜਾ ਹੈ ਨਾ, ਇਹ ਵੀ ਦੇਣ ਤੋਂ ਹੀ ਮੇਰਾ ਖਿਆਲ ਬਣਿਆ ਹੈ। ਇਹਦੀ ਕੋਈ ਰੈਲੀਵੈਂਸ ਬਣਦੀ ਹੈ ਆਈਟਮ ਨਾਲ, ਕਿ ਉਹ ਜਿਹੜੀ ਚੀਜ਼ ਮਤਲਬ ਜਿਹੜਾ ਦੁੱਲਾ ਖਰੀਦਿਆ ਜਾ ਰਿਹਾ, ਸੌਰੀ ਜਿਹੜੇ ਦੁੱਲੇ ਨੂੰ ਮਿਲ ਰਿਹਾ, ਉਹਦੀ ਪ੍ਰੋਡਕਟ ਦੀ ਵੈਲਿਊ ਜਿਹੜੀ ਹੈ ਉਹਨੂੰ ਕੰਸੀਡਰ ਕੀਤਾ? ਮਤਲਬ ਵੈਸੇ ਮੈਂ ਗੱਲ ਕਰ ਰਿਹਾ ਇਕਨੋਮਿਕਸ ਟਰਮਸ ਵਿੱਚ ਕਹਿ ਰਿਹਾ, ਉਹ ਜੋ ਲਿਟਰਲੀ ਸਾਨੂੰ ਵੈਸੇ ਤਾਂ ਪਤਾ ਹੈ ਕਿ ਕੀ ਚੀਜ਼ ਹੈ। ਲੇਕਿਨ ਇਹ ਜਿਹੜਾ ਦਾਜ ਦਾ ਤਸੱਵਰ ਹੈ ਨਾ, ਇਹ ਖਾਲਸ ਸੈਂਟਰਲ ਔਰ ਈਸਟਰਨ ਪੰਜਾਬ ਦਾ ਹੈ। ਕਿ ਇੱਥੇ ਜਿਹੜੀ ਕੁੜੀ ਹੈ ਉਹਨੂੰ ਉਹਦੇ ਲਈ ਮੁੰਡਾ ਅਟਰੈਕਟ ਕਰਨ ਲਈ ਤੁਸੀਂ ਨਾਲ ਤੋਹਫੇ ਦਿੰਦੇ ਹੋ। ਕੁੜੀ ਜਿਹੜੀ ਹੈ ਉਹ ਲਾਇਬਿਲਿਟੀ ਹੈ, ਕਿਉਂਕਿ ਕੁੜੀ ਜਿਹੜੀ ਹੈ ਉਹ ਪ੍ਰੋਡਕਸ਼ਨ ਦੇ ਵਿੱਚ ਹਿੱਸਾ ਲੈ ਨਹੀਂ ਸਕਦੀ, ਹੱਥ ਤੇ ਵਾ ਨਹੀਂ ਸਕਦੀ। ਤੇ ਇਸ ਲਈ ਉਹਨੂੰ ਦੇਣ ਵਾਸਤੇ ਤੁਹਾਨੂੰ ਨਾਲ ਦਾਜ ਦੇਣਾ ਪੈਂਦਾ ਹੈ, ਨਾਲ ਕੁਛ ਦੇਣਾ ਵੀ ਪੈਂਦਾ ਆਪਣੇ ਪੱਲਿਓਂ।
ਲੇਕਿਨ ਅਗਰ ਤੁਸੀਂ ਚਲ ਜਾਓ ਅਫਗਾਨਿਸਤਾਨ ਦੇ ਵਿੱਚ, ਤੇ ਅਫਗਾਨਿਸਤਾਨ ਦੇ ਵਿੱਚ ਤੇ ਮੁੰਡੇ ਵਾਲਿਆਂ ਨੂੰ ਪੈਸੇ ਦੇਣੇ ਪੈਂਦੇ ਨੇ, ਮੁੰਡੇ ਵਾਲਿਆਂ ਨੂੰ ਬਕਾਇਦਾ ਕੀਮਤ ਅਦਾ ਕਰਨੀ ਪੈਂਦੀ ਹੈ ਕੁੜੀ ਵਾਲਿਆਂ ਨੂੰ, ਔਰ ਉਹ ਕਾਫੀ ਜ਼ਿਆਦਾ ਕੀਮਤ ਹੁੰਦੀ ਹੈ। ਸੋ ਇਹ ਜਿਹੜਾ ਦਾਜ ਹੈ, ਇਹ ਇਸ ਤਰ੍ਹਾਂ ਦੇ ਦਾਜ ਦਾ ਤਸੱਵੁਰ ਜਿਹੜਾ ਹੈ ਇਹ ਪੰਜਾਬ ਦਾ ਤਸੱਵੁਰ ਹੈਗਾ। ਸਰ ਜੀ, ਪਰ ਐਲਿਜ਼ਬੇਥੀਅਨ ਜਿਹੜਾ ਈਵਨ ਯੂਰੋਪੀਅਨ ਸੁਸਾਇਟੀਜ਼ ਦੇ ਵਿੱਚ ਪਹਿਲਿਆਂ ਜ਼ਮਾਨਿਆਂ ਦੇ ਵਿੱਚ ਡਾਊਰੀ ਵਾਸ ਵੈਰੀ ਇੰਪੋਰਟੈਂਟ। ਮਤਲਬ ਕਿ ਤੁਸੀਂ ਜਿਹੜੇ ਜਿੱਦਾਂ ਤੁਸੀਂ ਲਿਟਲ ਵੂਮਨ ਪੜੋ ਜਾਂ ਕੋਈ ਉਹ ਦੂਜੀਆਂ ਕਿਤਾਬਾਂ ਵਿੱਚ, ਡਾਊਰੀ ਫॉर द गर्ल ਵਾਸ ਐਜ਼, ਉਹ ਇੱਥੋਂ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਸੀ ਉੱਥੇ। ਸਹੀ ਗੱਲ। ਮਤਲਬ ਉਹ ਕਿ ਵੈਸੇ ਤੇ ਯੂਨੀਵਰਸਲੀ ਇੱਕ ਹੀ ਤਰ੍ਹਾਂ ਦੀਆਂ ਪ੍ਰੈਕਟਿਸਿਸ ਇਨਸਾਨਾਂ ਨੇ ਮੁਖਤਲਿਫ ਥਾਵਾਂ ਤੇ ਕੀਤੀਆਂ ਨੇ, ਉਹਨਾਂ ਦੇ ਨਾਲ ਬਿਲਕੁਲ ਸਹੀ ਡਾਕਟਰ ਸਾਹਿਬ। ਜਿਹੜਾ ਮਿਡਲ ਏਜਿਸ ਦਾ ਲਿਟਰੇਚਰ ਹੈ ਨਾ, ਨਾਵਲਸ ਦੇ ਵਿੱਚ ਅਸੀਂ ਵੇਖਨੇ ਆ ਕਿ ਜਿਨ੍ਹਾਂ ਘਰਾਂ 'ਚ ਬੱਚੀਆਂ ਜ਼ਿਆਦਾ ਹੁੰਦੀਆਂ ਸਨ, ਉਹਨਾਂ ਨੂੰ ਫਿਕਰ ਹੁੰਦਾ ਸੀ ਕਿ ਉਹਨਾਂ ਨੂੰ ਵਿਆਹ ਵਾਸਤੇ ਉਹਨਾਂ ਨੂੰ ਕਾਫੀ ਪੈਸਾ ਚਾਹੀਦਾ। ਯੈਸ, ਯੂ ਰਾਈਟ। ਤੇ ਇਹਦਾ ਨਾਂ ਕੀ ਸਰ, ਜਿਹੜੇ ਐਕਚੁਅਲੀ ਜਿਹੜੇ ਕਬੀਲੇ ਵਾਲੇ ਜਿੱਦਾਂ ਪ੍ਰੋਗਰੈਸ ਹੋਈ, ਸਪੋਜ਼ਿਡਲੀ ਪ੍ਰੋਗਰੈਸ ਹੋਈ, ਉਹਨਾਂ ਦੇ ਵਿੱਚ ਇਹ ਜ਼ਿਆਦਾ ਹੈ। ਜਿੱਦਾਂ ਹੁਣ ਹਿੰਦੁਸਤਾਨ ਦੇ ਕਈ ਜਿਹੜੇ ਕਬੀਲੇ ਟਾਈਪ ਚੀਜ਼ਾਂ ਨੇ ਨਾ, ਜਿਹੜੀਆਂ ਹਾਲੇ ਵੀ ਉਦਾਂ ਦੀਆਂ ਨੇ, ਪੁਰਾਣੇ ਮਤਲਬ ਕਿ ਜਿਹੜੇ ਹੈਗੇ ਨੇ ਇੰਡੀਜੈਂਟ ਕਾਈਂਡ ਆਫ ਲੋਕ, ਉਹ ਦੂਜਾ ਪਾਸਾ ਹੈ, ਉਹ ਮੁੰਡੇ ਵਾਲਿਆਂ ਨੂੰ ਦੇਣਾ ਪੈਂਦਾ ਪੈਸਾ ਕੁੜੀ। ਕਈ ਸਾਊਥ ਦੇ ਵਿੱਚ ਉੱਥੇ ਰੀਜਨਸ ਹੈਗੇ ਜਿੱਥੇ ਦ ਬॉय ਹੈਜ਼ ਟੂ ਗਿਵ ਫॉर द गर्ल। ਸੋ ਮੇਰਾ ਖਿਆਲ ਚ ਜਿੱਦਾਂ ਪ੍ਰੋਗਰੈਸ ਹੋਈ, ਦਿਸ ਵਾਸ ਅ ਸਾਈਨ ਆਫ ਪ੍ਰੋਗਰੈਸ ਕਿ ਵੀ ਕੁੜੀ ਵਾਲਿਆਂ ਨੂੰ ਦੇਣਾ ਪਿਆ। ਸਹੀ, ਬਿਲਕੁਲ ਬੀਬਾ ਜੀ। ਸੋ ਅਰਬ ਲੋਕ ਨੇ, ਅਰਬਾਂ ਚ ਵੀ ਅਜਿਹੀ ਕਲਚਰ ਚੱਲ ਰਿਹਾ ਕਿ ਮੁੰਡਾ ਸਭ ਕੁਝ ਲੈ ਕੇ ਜਾਂਦਾ, ਕੁੜੀ ਨੂੰ ਲੈ ਕੇ ਜਾਂਦੀ। ਦੇਖੋ ਅਸਲ ਦੇ ਵਿੱਚ ਇਹ ਹੈ ਕਿ ਐਗਰੀਕਲਚਰ ਜਿਹੜਾ ਹੈ ਨਾ, ਜਿਹੜਾ ਐਗਰੀਕਲਚਰ ਹੈ, ਐਗਰੀਕਲਚਰ ਸ਼ੁਰੂ ਤੇ ਔਰਤਾਂ ਨੇ ਕੀਤਾ ਸੀ, ਲੇਕਿਨ ਐਗਰੀਕਲਚਰ ਦੇ ਵਿੱਚ ਜਦੋਂ ਐਨੀਮਲ ਫੋਰਸ ਯੂਜ਼ ਹੋਣ ਲੱਗ ਪਈ, ਟੇਮਿੰਗ, ਠੀਕ, ਤੇ ਉਦੋਂ ਜਿਹੜੀ ਔਰਤਾਂ ਦੀ ਪਾਰਟਿਸਿਪੇਸ਼ਨ ਸੀ ਉਹ ਰਿਡੰਡੈਂਟ ਹੋ ਗਈ। then they were taken as burden, liability। ਤੇ ਮਤਲਬ ਇਹ ਹੈ ਕਿ ਜਦੋਂ ਕੁੜੀ ਜਾਂਦੀ ਸੀ ਤੇ ਲੋਕਾਂ ਦੇ ਘਰ ਰੋਣਾ ਪੈ ਜਾਂਦਾ ਸੀ। So today I just learned from our meeting and discussion with my professor that woman invented agriculture and was master of the house until the men started to control and tame the animals like horse, bulls, cows. ਕੋਈ ਉਹ ਆਪਣਾ ਪੋਸਟ ਕਰ ਦੇਣਾ। ਦੂਜੀ ਗੱਲ ਇਹ ਹੈਗੀ ਹੈ ਕਿ ਜਿਹੜਾ ਦਾਜ ਦਾ ਇੱਕ ਦੂਜਾ ਵੀ ਫੰਕਸ਼ਨ ਹੈ, ਉਹ ਇਹ ਹੈ ਕਿ ਕੁੜੀ ਨੂੰ ਆਪਣੀ ਪ੍ਰਾਪਰਟੀ ਤੋਂ ਫਾਰਗ ਕਰਨ ਲਈ ਵੀ ਦਾਜ ਦਿੱਤਾ ਜਾਂਦਾ ਹੈ। ਵਨਸ ਫਾਰ ਆਲ ਉਹਨੂੰ ਕੰਪਨਸੇਟ ਕਰ ਦਿੱਤਾ ਜਾਂਦਾ ਹੈ। ਇਹ ਗੱਲ ਠੀਕ ਹੈ। ਇਹ ਇਵੇਂ ਸੋਚਿਆ ਜਾਂਦਾ ਹੈ। ਔਰ ਉਹ ਜਿਹੜਾ ਕੁੜੀ ਜਦੋਂ ਆਪਣੇ ਮਾਂ ਪਿਓ ਦੇ ਘਰ ਜਾਂਦੀ ਹੈ, ਜਦੋਂ ਵੀ ਮਿਲਣ ਤੇ ਉਹਨੂੰ ਕੁਝ ਦਿੱਤਾ ਜਾਂਦਾ ਹੈ, ਤੋਹਫੇ ਦਿੱਤੇ ਜਾਂਦੇ ਨੇ, ਤੇ ਉਹ ਵੀ ਅਸਲ ਦੇ ਵਿੱਚ ਪ੍ਰਾਪਰਟੀ ਦੀ ਕੰਪਨਸੇਸ਼ਨ ਹੈ, ਜਿਹੜੀ ਉਹਨੂੰ ਪ੍ਰਾਪਰਟੀ ਦਾ ਹਿੱਸਾ ਨਹੀਂ ਦੇਣਾ। ਇਹ ਬਿਲਕੁਲ ਗੱਲ ਸਹੀ ਹੈ ਸਰ, ਇਹ ਬੇਸਿਸ ਹੈਗਾ ਸਾਰੀ ਗੱਲ ਦਾ। ਦਿਸ ਇਜ਼ ਦ ਬੇਸਿਸ ਜਿਹੜੀ ਹੁਣ ਡਾਕਟਰ ਸਾਹਿਬ ਨੇ ਸਮਝਾਈ ਗੱਲ। ਬਿਲਕੁਲ। ਲਾਲ ਪੰਖੀਆਂ ਅਤੇ ਵਾਰਿਸ਼ਾਂ, ਐਵੇਂ ਤੇ ਨਾ ਕਹਿੰਦਾ ਵਾਰਿਸ਼ਾਂ, ਗਰਜ਼ ਹੈ ਬਹੁਤ ਪਿਆਰੀ, ਹਰ ਚੀਜ਼ ਦਾ ਬੇਸ ਤੇ ਉਹੀ ਹੈ। ਲਾਲ ਪੰਖੀਆਂ ਅਤੇ ਮਤਾ ਲਾਚੇ, ਖਿੰਨ ਖੇਸ ਰੇਸ਼ਮੀ ਸਲਾਰੀਆਂ ਨੇ, ਮਾਂਗ ਚੌਂਕ ਪਟਾਗਲਾਂ ਜੋੜੀਏ ਸਨ, ਬੋਂਦਾ ਅਵਧ ਪੰਜਦਾਨੀਆਂ ਸਾਰੀਆਂ ਨੇ, ਚੋਬ ਛੜਾਈਆਂ ਤੇ ਨਾਲ ਚਾਰ ਸੂਹੇ, ਚੰਦਾਂ ਮੋਰਾਂ ਦੇ ਬਾਹਾਂ
झाड़ियां ने सालू पत्थरे चादरां बाफ्ते दियां बाफ्ता तो तुहानू पता ही है नाल भूषणां दे फलकारियां ने भूषण जिहड़ा अपना सिर ते कपड़ा दुपट्टा लिया जाता है फलकारियां ने फलकारी तो तुहानू पता ही है ना की हुंदी है ਹਾਂਜੀ ਕੱਢੀ ਹੋਈ ਹੈ ਉਹ ਖਾਸ ਕੱਢੀ ਹੋਈ ਚੁੰਨੀ ਹੁੰਦੀ ਹੈ ਜਿਹੜੀ ਉੱਤੇ ਸਿਰ ਦੇ ਲਈ ਜਾਂਦੀ ਹੈ ਉਹ ਫੁੱਲ ਬਣੇ ਹੁੰਦੇ ਉਹਦੇ ਤੇ ਬੀਬਾ ਜੀ ਪੂਰੀ ਕੱਢੀ ਹੁੰਦੀ ਹੈ ਪੱਟ ਦੇ ਧਾਗੇ ਨਾਲ ਕੱਢੀ ਹੁੰਦੀ ਹੈ ਉਹ ਸਗਨਾਂ ਦੀਆਂ ਚੀਜ਼ਾਂ ਨੇ ਸਾਰੀ ਸਗਨਾਂ ਦੇ ਗਹਿਣੇ ਨੇ ਅੱਛੇ ਮਤਲਬ ਖੁਸ਼ਹਾਲੀ ਔਰ ਸਗਨਾਂ ਦੇ ਕੱਪੜੇ ਨੇ ਥੈਂਕ ਯੂ ਗੁੱਡ ਉਹ ਜਿਹੜੀ ਮੁxtਲਿਫ ਰੰਗ ਦੇ ਪੀਸਸ ਲਾ ਕੇ ਜਿਹੜੀ ਬਣਾਈ ਜਾਂਦੀ ਉਹਨੂੰ ਫੁਲਕਾਰੀ ਨਹੀਂ ਕਹਿੰਦੇ ਸਰ ਜੀ ਫੁਲਕਾਰੀ ਜਿਹੜੀ ਹੁੰਦੀ ਜੇ ਨਾ ਉਹ ਇੱਕ ਐਕਚੁਅਲੀ ਪੱਟ ਦੇ ਨਾਲ ਬਣਾਈ ਜਾਂਦੀ ਉਹ ਇੱਕ ਖਾਸ ਕਿਸਮ ਦੀ ਕਢਾਈ ਹੁੰਦੀ ਫੁਲਕਾਰੀ ਦੀ ਕਢਾਈ ਔਰ ਉਹ ਸਾਡੇ ਪਟਿਆਲੇ ਰੀਜਨ ਚ ਬਣਦੀ ਹੈ ਉਹ ਸਗਨਾਂ ਦੇ ਟਾਈਮਾਂ ਤੇ ਫੁਲਕਾਰੀਆਂ ਪਾਉਂਦੀਆਂ ਜਦ ਤੁਸੀਂ ਪਹਿਲਾਂ ਕੁੜੀ ਨੂੰ ਆਪਣਾ ਕਰਨ ਜਾਂਦੇ ਹੋ ਨਾ ਕਹਿੰਦੇ ਕਿ ਸਾਡੀ ਹੋ ਗਈ ਤੇ ਉਦੋਂ ਤੁਸੀਂ ਫੁਲਕਾਰੀ ਪਾਉਂਦੇ ਹੋ ਫੁਲਕਾਰੀ ਸਗਨਾਂ ਦਾ ਇੱਕ ਔਰ ਨਵੀਆਂ ਵਿਆਹੀਆਂ ਦਾ ਔਰ ਸਗਨਾਂ ਦਾ ਇਹ ਉਹ ਗਹਿਣਾ ਤੁਸੀਂ ਹਮੇਸ਼ਾ ਦੇਖੋਗੇ ਕਿ ਜਦ ਕਦੇ ਵੀ ਪੰਜਾਬੀ ਲਿਟਰੇਚਰ ਚ ਜ਼ਿਕਰ ਹੋਇਆ ਕਿ ਜਵਾਨ ਕੁੜੀ ਦਾ ਜਾਂ ਕੋਈ ਨਵੀਂ ਵਹੁਟੀ ਦਾ ਉਹਨੇ ਫੁਲਕਾਰੀ ਲਈ ਹੁੰਦੀ ਆਹ ਇਹ ਤੇ ਹੈ ਗੱਲ ਵਾਰਿਸ ਸ਼ਾਹ ਚੰਗੇ ਸਰੋ ਪਾ ਖਾਸੇ पोशाकियां मुल दियां भारियां ने मतलब काफी महंगे कपड़े जिहड़े ने उन्होंने पाए ने सर जी बाफ्ता की हुंदे तुसी कह सकते तुहानू पता नहीं पता बाफ्ता की जिहड़ा है ये रेशम दा एक टाइप है अच्छा जी थैंक यू ये काफी बाफ्ता जिहड़ा बाफ्ते दा कपड़ा है ਇਹਦਾ ਕਾਫੀ ਜ਼ਿਕਰ ਹੈ ਪੰਜਾਬੀ ਲਿਟਰੇਚਰ ਵਿੱਚ ਲਾਲ ਅਗਲਿਆ ਜੀ ਲਾਲ ਘੱਗਰੇ ਕਾਢਵੇਂ ਨਾਲ ਮਸ਼ਰੂ ਮੁਸ਼ਕੀ ਪੱਗਾਂ ਦੇ ਨਾਲ ਸਿਲੜੇ ਨੇ ਦਰਿਆਈ ਦੀਆਂ ਚੋਲੀਆਂ ਨਾਲ ਮਹਿਤੀ ਦਰਿਆਈ ਵੀ ਕੱਪੜੇ ਦਾ ਨਾਂ ਹੈ कम खाब ते चुन्नियां पीलड़े ने कम खाब तुहानू पता ही है ये भी एक कपड़ा हुंदा है बोक बंद ते अंबरी बादला सी जरी खास चौतार सीलड़े ने यानी चार तारां जिहदे विच पाईयां गईयां ने चार खानिए डोरिए मलमला सन छोली जालियां सब सुखीलड़े ने अलाह ते जालियां झमियां सन शीर शकर गुलबंद बदन रसीलड़े ने वारिस शाह दो ओढ़नियां ही रांझा सुके तीलड़े ते अगे की एक लफ्ज है तीलड़े ते Bare? Is it bare? Bare. बुरे हीलड़े Bure. वारिस शाह दो ओढ़नियां ही रांझा ਸੁੱਕੇ ਤੀਲੜੇ ਤੇ ਬੁਰੇ ਹੀਲੜੇ ਨਹੀਂ ਬੁਰੇ ਹੀਲੜੇ ਨਹੀਂ ਹਾਂਜੀ ਹਾਂਜੀ ਇਹਦੇ ਵਿੱਚ ਵੀ ਦੇਖੋ ਕਿ ਥਰੂ ਆਊਟ ਵਾਰਿਸ ਸ਼ਾਹ ਜਿਹੜਾ ਨਾ ਤੁਹਾਨੂੰ ਸਪਲਿਟ ਸਕਰੀਨ ਦੇ ਨਾਲ ਦਿਖਾ ਰਿਹਾ ਹੈ ਇੱਕ ਤੇ ਜਿਹੜੀ ਤਕਰੀਬ ਹੋ ਰਹੀ ਹੈ ਸ਼ਾਦੀ ਦੀ ਔਰ ਉਹਦੇ ਨਕਸ਼ੇ ਖਿੱਚੀ ਜਾ ਰਿਹਾ ਹੈ ਤੇ ਦੂਸਰੇ ਜਿਹੜੇ ਵਿਕਟਮ ਨੇ ਰਾਂਝਾ ਔਰ ਹੀਰ ਉਹਨਾਂ ਦੀ ਨਜ਼ਰ ਨਾਲ ਵੀ ਤੁਹਾਨੂੰ ਉਹ ਸਾਰਾ ਕੁਝ ਵਿਖਾ ਰਿਹਾ ਹੈ ਸਪਲਿਟ ਸਕਰੀਨ ਦੇ ਤਹਿਤ ਵਾਰਿਸ ਸ਼ਾਹ ਦੋ ओढ़नियां हीर रांझा ਇਹ ਜੇ ਹੀਰ ਤੇ ਰਾਂਝਾ ਸਰ ਉਹ ਤੇ ਵਿਚਾਰੇ ਦੋ ਮਾੜੀਆਂ ਜੀਆਂ ਚੁੰਨੀਆਂ ਨੇ ਇਹਨਾਂ ਸਾਰਿਆਂ The imagery is beautiful. The contrast.
I said the imagery is beautiful. Okay, in comparison to all this luxurious, they're just too Amy J. Kapra. ਬਿਲਕੁਲ ਅਗਲਾ very contrasting. ਸੁਰਮੇ ਦਾਣੀਆਂ ਥਾਲੀਆਂ ਥਾਲ ਛੰਨੇ ਲਓ ਕੜਛ ਤੇ ਨਾਲ ਕੜਾਹੀਆਂ ਦੇ ਸੁਰਮੇ ਦਾਣੀਆਂ ਥਾਲੀਆਂ ਥਾਲ ਵੀ ਤੁਹਾਨੂੰ ਪਤਾ ਹੈ ਛੰਨੇ ਵੀ ਤੁਹਾਨੂੰ ਪਤਾ ਕੀ ਹੁੰਦੇ ਨੇ ਪਤਾ ਨਾ ਛੰਨੇ ਕੀ ਹੁੰਦੇ ਨੇ ਜੀ 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 ਪਿੱਤਲ ਦੇ ਛੰਨੇ ਹੁੰਦੇ ਸਨ ਹਾਂਜੀ ਪਿੱਤਲ ਦੇ ਛੰਨੇ ਹੁੰਦੇ ਸਨ ਉਹ ਛੰਨਾ ਹੁਣ ਸਭ ਪਿਆਲਾ ਹੁੰਦਾ ਇੱਕ ਪਿਆਲਾ ਹੁੰਦਾ ਉੱਤੋਂ ਉਹਦੇ ਕਿਨਾਰੇ ਮੁੜੇ ਹੁੰਦੇ ਨੇ ਜੀ ਜੀ ਤੇ ਲੋਹ ਜਿਹੜੀ ਹੈ ਨਾ ਉਹ ਲੋਹ ਤਵਾ ਹੁੰਦਾ ਹੈ ਜਿਹੜਾ ਬਹੁਤ ਵੱਡਾ ਸਾਰਾ ਤਵਾ ਹੁੰਦਾ ਹੈ ਤੇ ਉਹ ਉਹਦੇ ਉੱਤੇ ਇੱਕ ਹੀ ਵਕਤ ਦੇ ਵਿੱਚ ਕਈ ਔਰਤਾਂ ਜਿਹੜੀਆਂ ਨੇ ਉਹ ਰੋਟੀ ਪਕਾਉਂਦੀਆਂ ਨੇ ਇਹ ਗੁਰਦੁਆਰਿਆਂ ਚ ਹੁੰਦਾ ਡਾਕਟਰ ਸਾਹਿਬ ਜੀ ਉਹਦੇ ਤੇ 20-25 ਫੁਲਕੇ ਚੱਲ ਰਹੇ ਹੁੰਦੇ ਨੇ ਗੁਰਦੁਆਰਿਆਂ ਚ ਉਹਨਾਂ ਨੇ ਵੱਡੀ ਰੱਖੀ ਹੁੰਦੀ ਬਿਲਕੁਲ ਉਹ ਜਿਹੜੇ ਬਹੁਤ ਵੱਡੇ ਵੱਡੇ ਟੱਬਰ ਹੁੰਦੇ ਸਨ ਨਾ ਮਤਲਬ ਜਿਹੜੇ 40-30-35 ਲੋਕ ਇੱਕ ਹੀ ਜਗ੍ਹਾ ਤੇ ਇੱਕ ਹੀ ਟੱਬਰ ਚ ਰਹਿ ਰਹੇ ਨੇ ਤੇ ਉਹਨਾਂ ਲਈ ਹੁਣ ਰੋਟੀ ਪੱਕਣੀ ਹੈ ਤੇ ਉਹ ਹੁਣ ਤਵੇ ਤੇ ਨਹੀਂ ਪੱਕ ਸਕਦੀ ਉਹਦੀ ਫਿਰ ਲੋਹ ਹੁੰਦੀ ਸੀ ਔਰ ਮਰਨ ਜੂਨ ਔਰ ਵਿਆਹਾਂ ਤੇ ਵੀ ਲੋਹਾਂ ਧਾਈਆਂ ਜਾਂਦੀਆਂ ਸਨ ਹਾਂਜੀ ਲੋਹ ਕੜਛ ਤੇ ਉਹ ਤੁਹਾਨੂੰ ਪਤਾ ਹੀ ਆ ਉਹ ਚਾਵਲਾਂ ਨੂੰ ਪਰਤਾਉਣ ਲਈ ਕੜਛ ਹੁੰਦੇ ਨੇ ਤੇ ਨਾਲ ਕੜਾਈਆਂ ਵੀ ਦਿੱਤੀਆਂ ਗਈਆਂ ਕੋਲ ਨਾਲ ਫੁਕਣੀ ਸਨ ਤਬਲ ਬਾਜ਼ਾਂ ਕਾਬ ਅਤੇ ਪਰਾਤ ਪਰਵਾਈਆਂ ਦੇ ਪਰਾਤ ਕੀ ਹੁੰਦੀ ਹੈ ਭਲਾ ਆਟਾ ਜਿਹੜੇ ਗੁੰਨੀ ਦਾ ਆਹੋ ਚਮਚੇ ਬੇਲਵੇ ਇਹ ਲਫ਼ਜ਼ ਹੈਗਾ ਬੁੱਧਣੀ ਨਹੀਂ ਹੈ ਕੀ ਤੁਹਾਡੇ ਕੋਲ ਕੀ ਲਫ਼ਜ਼ ਹੈ ਵਧਣੇ ਦੋਨੀ ਡਾਕਟਰ ਸਾਹਿਬ ਉਹ ਦੂਹਨੀ ਡਾਕਟਰ ਸਾਹਿਬ ਦੂਹਨੀ ਬਿਲਕੁਲ ਦੋਹਣੀ ਹੈ ਚਮਚੇ ਦੋਹਣੀ ਦੇਗਚੇ ਵੀ ਨਾਲ ਖੌਂਚੇ ਤਾਸ ਬਾਦਸ਼ਾਹੀਆਂ ਦੇ ਪੱਟ ਅਤੇ ਪਟੀਹਰਾਂ ਦਾਜ ਰੱਤੇ ਜਿਗਰ ਪਾਟ ਗਏ ਵੇਖ ਰਾਈਆਂ ਦੇ ਘੁਮਿਆਰਾਂ ਨੇ ਮੱਟਾਂ ਦੇ ਢੇਰ ਲਾਏ ਡੁੱਕੇ ਬਹੁਤ ਬਾਲਣ ਨਾਲ ਕਾਈਆਂ ਦੇ ਦੇਗਾਂ ਖਿੱਚਦੇ ਘੱਤ ਜ਼ੰਜੀਰ ਰੱਸੇ ਤੋਪਾਂ ਖਿੱਚਦੇ ਕਟਕ ਬਾਦਸ਼ਾਹੀਆਂ ਦੇ ਵਾਰਿਸ ਸ਼ਾਹ ਮੀਆਂ ਚਾਏ ਵਿਆਹ ਦਾ ਸੀ ਸੁੰਝੇ ਫਿਰਨ ਖੰਡੇ ਮੰਗੂ ਮਾਹੀਆਂ ਦੇ ਇਹ ਹੁਣ ਜਿਹੜੇ ਬਰਤਨ ਜਿਹੜੇ ਨੂੰ ਦਿੱਤੇ ਗਏ ਨੇ ਦਾਜ ਦੇ ਵਿੱਚ ਇਹ ਉਹਨਾਂ ਸਾਰਿਆਂ ਬਰਤਨਾਂ ਦਾ ਇਹਦੇ ਵਿੱਚ ਸਾਰਿਆਂ ਦੇ ਵਿੱਚ ਜ਼ਿਕਰ ਹੈ ਘੁਮਿਆਰਾਂ ਨੇ ਮੱਟਾਂ ਦੇ ਢੇਰ ਲਾਏ ਘੁਮਿਆਰ ਜਿਹੜੇ ਨੇ ਉਹਨਾਂ ਨੇ ਵੱਡੇ ਜਿਹੜੇ ਘੜੇ ਹੁੰਦੇ ਨੇ ਉਹਨਾਂ ਦੇ ਢੇਰ ਲਾ ਦਿੱਤੇ ਸਨ ਡੁੱਕੇ ਬਹੁਤ ਬਾਲਣ ਨਾਲ ਕਾਈਆਂ ਦੇ ਤੇ ਉਹਦੇ ਵਾਸਤੇ ਉਹ ਮੱਟ ਬਣਾਉਣ ਲਈ ਕਾਈ ਜਿਹੜੀ ਸੀ ਕਾਈ ਮਤਲਬ ਘਾਹ ਹੁੰਦੀ ਹੈ ਉਹ ਬਹੁਤ ਸਾਰੀ ਇਕੱਠੀ ਕੀਤੀ ਗਈ ਵਾਰਿਸ ਸ਼ਾਹ ਮੀਆਂ ਚਾਹ ਵਿਆਹ ਦਾ ਸੀ ਜੇ ਫਿਰਨ ਖੰਡੇ ਮੰਗੂ ਮਾਹੀਆਂ ਦੇ ਵਾਰਿਸ ਸ਼ਾਹ ਉਹਨਾਂ ਨੂੰ ਸਾਰਿਆਂ ਨੂੰ ਵਿਆਹ ਦਾ ਚਾਅ ਚੜਿਆ ਤੇ ਜਿਹੜੇ ਮੰਗੂ ਨੇ ਜਿਹੜੇ ਮੱਝਾਂ ਦੇ ਜਣ ਨੇ ਉਹ ਖਿਲਰੇ ਹੋਏ ਉਹ ਫਿਰ ਰਹੇ ਨੇ ਇਹ ਡਾਕਟਰ ਸਾਹਿਬ ਇਹ ਵਾਰਿਸ ਸ਼ਾਹ ਨੂੰ ਇੱਕ ਸੂਫੀ ਫਕੀਰ ਜਾਂ ਸ਼ਾਇਰ ਕਹਿੰਦੇ ਆ
ਸੁਸਾਇਟੀ ਦਾ ਇੰਨਾ ਡੀਪ ਨੌਲੇਜ ਜਿਹੜਾ, ਇਹਨੂੰ ਕੋਈ ਹੈਲਪ ਕਰਨ ਵਾਲਾ ਬੰਦਾ ਸੀ ਜਾਂ ਕਿ ਵੈਸੇ ਇਹਦਾ ਆਪਣਾ ਸੀ ਕੋਈ? ਮੇਰਾ ਆਪਣਾ ਜਿਹੜਾ, ਮੈਨੂੰ ਜਿਹੜਾ ਇਹ ਲੱਗਦਾ ਹੈ ਨਾ, ਖਿਆਲ ਹੀ ਕੀਤਾ ਜਾ ਸਕਦਾ ਨਾ, ਡੈਫੀਨੇਟਲੀ ਤਾਂ ਕੁਝ ਨਹੀਂ ਕਿਹਾ ਜਾ ਸਕਦਾ। ਮੇਰਾ ਆਪਣਾ ਖਿਆਲ ਹੈ ਕਿ ਉਹਨੇ ਕੈਟਲਾਗਿੰਗ ਲਈ ਪ੍ਰੋਫੈਸ਼ਨਲ ਲੋਕ ਜਿਹੜੇ ਸਨ ਉਹਨਾਂ ਨੂੰ ਕੰਟੈਕਟ ਕੀਤਾ ਜਾਵੇ। ਜ਼ਰੂਰ ਹੋਏਗਾ, ਕਿਉਂਕਿ ਇੱਕ ਇਕੱਲੇ ਬੰਦੇ ਨੂੰ, ਵਾਰਿਸ ਸ਼ਾਹ ਵਗੈਰੇ ਬੰਦੇ ਨੂੰ ਇੰਨੀਆਂ ਚੀਜ਼ਾਂ ਦਾ ਪਤਾ ਨਹੀਂ ਸੀ ਹੋ ਸਕਦਾ। ਡਾਕਟਰ ਸਾਹਿਬ ਇੱਥੇ ਮੈਂ ਕਮੈਂਟ ਕਰਨਾ ਚਾਹੁੰਦੀ ਹਾਂ, ਸੌਰੀ ਟੂ ਇੰਟਰਪਟ। ਹਿਸਟਰੀ ਨਹੀਂ ਨਾ ਇੱਕ ਖਾਸ ਤਰ੍ਹਾਂ ਦੀ ਇੱਕ ਫੀਲਡ ਹੀ ਜਿਸकी ਸਬੋਲਟਨ ਸਟੱਡੀਜ਼ ਆਖਣੇ, ਤੇ ਸਬੋਲਟਨ ਸਟੱਡੀਜ਼ ਜਿਹੜੀਆਂ ਆਈਆਂ ਨਾ, ਉਹ ਇਹ ਹੈ ਕਿ ਹਿਸਟਰੀ 'ਚ ਉਹ ਰਿਸਰਚ ਕੀਤੀ ਜਾਵੇ ਜਿਹੜੀ ਆਮ ਜਿਹੜਾ ਫੌਜੀ ਆ ਜਾਂ ਲੜਨ ਵਾਲਾ ਆ, ਉਸਨੀ ਕਹਾਣੀ, ਉਸਨੀ ਜਿਹੜੀ ਜੰਗ 'ਚ ਜਾਂ ਕੋਈ ਉਸਨੀ ਕਹਾਣੀ ਪਤਾ ਲੱਗੇ, ਕਿਉਂਕਿ ਬਾਦਸ਼ਾਹਾਂ ਕੋਲ ਤੇ ਲਿਖਣੇ ਵਾਲੇ ਥੇ ਸੇ, ਉਹ ਹਿਸਟਰੀ ਰਿਕਾर्ड ਕਰਨੇ ਸੇ, ਤੇ ਉਹ ਤੁਸੀਂ ਨਾ ਅਕਬਰਨਾਮਾ ਵੀ ਤੱਕੀ ਕਿਨੋ ਬਾਕੀ ਸਾਰੇ ਬਾਦਸ਼ਾਹਾਂ ਨੀ ਵੀ ਹਿਸਟੋਰੀਕਲ ਰਿਕਾर्ड ਮੌਜੂਦ ਥਿਆ। ਪਰ ਜਿਹੜੀ ਸਬੋਲਟਨ ਸਟੱਡੀਜ਼ ਆ ਨਾ, ਉਹ ਬੜੀ ਮਿਹਨਤ ਨਾਲ ਨਾ ਇਸ ਤਰ੍ਹਾਂ ਦਾ ਰਿਕਾर्ड ਤੇ ਡਾਕੂਮੈਂਟੇਸ਼ਨ ਕੱਢੀ ਗਸ਼ਣੀ ਜਿਸ ਵਿੱਚ ਆਮ ਫੌਜੀ ਨਾ ਜ਼ਿਕਰ ਆ ਜਾਂ ਆਮ ਬੰਦੇ ਨਾ ਜ਼ਿਕਰ ਆ। ਉਹ ਆਮ ਤੌਰ ਪਰ ਕੋਈ ਟੈਕਸ ਨੇ ਪੇਪਰ ਹੋਸਣ ਜਾਂ ਕੋਈ ਇਸ ਤਰ੍ਹਾਂ ਫੌਜਾਂ ਨੀ ਕਹਾਣੀ ਹੋਸੀ ਕਿ ਕਿਤਨੇ ਲੋਕ ਕਿੱਧਰ ਗਏ, ਕਿੱਧਰ ਮਾਰੇ ਗਏ ਵਗੈਰਾ ਵਗੈਰਾ। ਤੇ ਇਹ ਜਿਹੜੀ ਸਾਰੀ ਜਿਹੜੇ ਬੰਦ ਹੈ ਨਾ, ਇਹ ਇਸ ਤਰ੍ਹਾਂ ਦੀ ਇੱਕ ਸਬੋਲਟਨ ਸਟੱਡੀ ਤੁਸਾਂ ਕੀ ਲੱਗਣੀ ਪਈ, ਜਿਹਨੂੰ ਅਸੀਂ ਪੀਪਲ ਦੀ ਹਿਸਟਰੀ ਕਹਿੰਦੇ ਆ ਨਾ। ਜੀ ਬਿਲਕੁਲ। ਤੇ ਇਹ ਉਹ ਹੈ, ਔਰ ਇਹ ਜ਼ਾਹਰ ਗੱਲ ਹੈ ਕਿ ਇਹ ਵਾਰਿਸ ਸ਼ਾਹ ਨੇ ਮੁਖਤਲਿਫ ਤਰ੍ਹਾਂ ਦੇ ਮੁਖਤਲਿਫ ਪੇਸ਼ਿਆਂ ਦੇ ਜਿਹੜੇ ਐਕਸਪਰਟਸ ਹੋਣਗੇ ਉਹਨਾਂ ਕੋਲ ਜਾ ਕੇ ਤੇ ਉਹ ਇਕੱਠੇ ਕੀਤੇ ਹੋਣਗੇ। ਇਸ ਤਰ੍ਹਾਂ ਲੱਗਣਾ ਜਿਸ ਤਰ੍ਹਾਂ ਕਿਸੇ ਕੁਮਾਰ ਕੋਲ ਬੈਠਿਆ, ਫਿਰ ਕਿਸੇ ਸੁਨਿਆਰੇ ਕੋਲ ਬੈਠੀ ਸਾਰਾ ਕੰਮ ਸਾਰੀ ਗੱਲ ਕੀਤੀ, ਫਿਰ ਕੋਈ ਇਸ ਤਰ੍ਹਾਂ ਨਹੀਂ ਬੰਦੇ ਕੀ ਰਿਸਰਚ ਲੱਗਣੀ ਬਾਕਾਇਦਾ। ਬਿਲਕੁਲ ਬਿਲਕੁਲ। ਫਿਰ ਇਹ ਹੈ ਕਿ ਜੇ ਕੱਪੜਿਆਂ ਦਾ ਤੇ ਕਿਸ ਤਰ੍ਹਾਂ ਦੇ ਕੱਪੜੇ ਮਾਰਕੀਟ ਵਿੱਚ ਵਿਕ ਰਹੇ ਨੇ, ਉਹਦੀ ਰਿਸਰਚ ਆਪਣੇ ਤੌਰ ਤੇ ਕੀਤੀ। ਤੇ ਇਹ ਜਿਹੜਾ ਸਾਰਾ ਕੰਮ ਹੈ ਨਾ, ਇਹ ਜਿਹੜਾ ਹੈ ਇਹ ਟੀਮ ਵਰਕ ਰਿਸਰਚ ਔਰ ਕੈਟਲੌਗਿੰਗ ਦਾ ਹੈ, ਔਰ ਜਿਹੜਾ ਕਿ ਪ੍ਰਾਈਸਲੈਸ ਹੈ। ਔਰ ਮੇਰਾ ਆਪਣਾ ਖਿਆਲ ਹੈ ਕਿ ਇਹਦੀ ਇੰਪੋਰਟੈਂਸ ਬਹੁਤ ਜ਼ਿਆਦਾ ਹੈਗੀ ਆ ਆਉਣ ਵਾਲੇ ਕਿਸੇ ਵੀ ਰਿਸਰਚਰ ਲਈ। ਜਿੱਦਾਂ ਕੀਸ਼ਵਰ ਜੀ ਕਹਿ ਰਹੇ ਨਾ ਜੀ, ਇਹਨੇ ਜਾ ਕੇ ਗਰਾਊਂਡ ਜ਼ੀਰੋ ਤੇ ਜਾ ਕੇ ਇਹਨੇ ਸਾਰਾ ਕੁਝ ਪਤਾ ਕੀਤਾ ਖੁਦ। ਸੋ ਬਿਲਕੁਲ ਅੱਖੋਂ ਦੇਖੀ ਕਰੈਕਟ ਇਹਨੇ ਉਹਦੀ ਪਿਕਚਰ ਖਿੱਚੀ ਹੈ। ਉਹੀ ਸੀ ਸਬੋਲਟਰਨ ਸਟੱਡੀਜ਼ ਵੀ ਇਹੀ ਸੀਗੇ ਨਾ, ਜਿਹੜੇ ਉਹ ਸਬੋਲਟਰਨ ਜਿਹੜੇ ਛੋਟੇ ਮਤਲਬ ਸੀਗੇ ਸੋਲਜਰਸ, ਉਹਨਾਂ ਨੇ ਜਿਹੜੀ ਗੱਲ ਦੱਸੀ। ਸੋ ਗਰਾਊਂਡ ਜ਼ੀਰੋ ਤੇ ਜਾ ਕੇ ਇਹਨੇ ਸੁਣੀ ਸੁਣਾਈ ਗੱਲ ਨਹੀਂ ਕੀਤੀ, ਇਹਨੇ ਮੇਰੇ ਖਿਆਲ ਚ ਗਰਾਊਂਡ ਉੱਥੇ ਜਾ ਕੇ ਹਰ ਇੱਕ ਦੇ ਨਾਲ ਮਿਲ ਕੇ ਇਹਨੇ ਇਹ ਸਾਰਾ ਕੁਝ ਪਤਾ ਕੀਤਾ। ਮਤਲਬ he is narrating facts in the history। ਗੱਲ ਇਹ ਹੈ ਕਿ ਉਹ ਮਤਲਬ ਇਹ ਹੈ ਕਿ ਉਹ ਹੁਣ ਉਹਨੇ ਮੈਥਡਸ ਕੀ ਯੂਜ਼ ਕੀਤੇ ਇਹ ਆਪਣੀ ਕੈਟਲਾਗ ਲਈ, ਇਹ ਤੇ ਅਸੀਂ ਸਪੈਕੂਲੇਟ ਹੀ ਕਰ ਸਕਦੇ ਹਾਂ। ਮਤਲਬ ਮਿਸਾਲ ਦੇ ਤੌਰ ਤੇ ਦੇਖੋ ਨਾ, ਦਰਿਆਈ ਦੀ ਚੋੜੀਆਂ ਨਾਲ ਮਹਿਤੀ ਕੰਮ ਖਾਬ ਤੇ ਚੁੰਨੀਆਂ ਪੀਲੜੇ ਨੇ। ਹੁਣ ਹੋ ਸਕਦਾ ਉਹਨੇ ਦਰਿਆਈ ਦਾ ਕੱਪੜਾ ਦੇਖਿਆ ਹੀ ਨਾ ਹੋਵੇ ਜਾਂ ਕੰਮ ਖਾਬ, ਤੇ ਉਹ ਆਪਣਾ ਮਲਕਾ ਹਾਸ 'ਚ ਬੈਠਾ ਹੋਇਆ ਜਿਵੇਂ ਕਿਹਾ ਜਾਂਦਾ ਹੈ, ਉੱਥੇ ਉਹ ਕਿੱਥੇ ਦਰਿਆਈ ਦੀਆਂ ਚੋਲੀਆਂ ਤੇ ਡਾਕਟਰ ਸਾਹਿਬ ਮੈਂ 12 ਵਜੇ ਮੀਟਿੰਗ ਪਿਕ ਅਪ ਕਰਨੀ ਹੈ ਨੈਕਸਟ 5 ਮਿੰਟਸ ਦੇ ਵਿੱਚ। ਕੀ ਕਰਨੀ ਹੈ?
ਮੈਂ ਇੱਕ ਮੇਰੀ ਮੀਟਿੰਗ ਆ ਰਹੀ ਆਫਿਸ ਦੀ ਤੇ ਮੈਂ ਅਮਰਜੀਤ ਸਾਹਿਬ ਨੂੰ ਬਣਾ ਰਿਹਾ ਹੋਸਟ ਤਾਂ ਕਿ ਉਹ ਮੀਟਿੰਗ ਬੰਦ ਕਰ ਦੇਣ ਅਗਰ ਮੈਂ ਚਲਾ ਜਾਵਾਂ ਤੇ। ਚਲੋ ਠੀਕ ਹੈ। ਠੀਕ ਹੈ, I will stay here until even Very if I have ਤੁਸੀਂ meeting I'll ਪਹਿਲਾਂ ਹੀ- stay logged in. ਤੁਸੀਂ ਪਹਿਲਾਂ ਹੀ ਕਰ ਦਿਆ ਕਰੋ ਜਦ ਤੁਹਾਡੀ ਮੀਟਿੰਗ ਹੁੰਦੀ ਹੈ, ਤੁਹਾਨੂੰ ਜੀ, ਪਤਾ ਜੀ। ਤੇ ਹੁੰਦਾ ਹੀ। ਹਾਂਜੀ ਹਾਂਜੀ ਲਓ ਜੀ, ਹੁਣ ਇੱਕ ਹੁਣ ਤੁਸੀਂ ਵੀ ਪੜੋ, 191 ਤੋਂ ਸ਼ੁਰੂ ਹੋ ਜਾਓ। ਸਾਡਾ 190 ਹੈ ਨਾ ਜੀ। ਪੜੋ ਇੱਥੋਂ। ਹਾਂਜੀ ਮੁਸ਼ਕੀ ਚਾਵਲਾਂ ਦੇ ਭਰੇ ਆਣ ਕੋਠੇ, ਸੋਇਨ ਪੱਤੀਆਂ ਝੋਨੜੇ ਛੜੀਦੇ ਨੀ, ਬਾਸਮਤੀ ਮੁਸਾਫਰੀ ਬੇਗਮੀ ਸਨ, ਹਰਚੰਦ ਤੇ ਜ਼ਰਦੀਏ ਤਰੀਦੇ ਨੀ, ਸੱਠੀ ਕਰਚਕਾ ਸਿਓਲਾ ਕੜਤ ਕੰਟਲ, ਅਨੋਕੀਕਲਾ ਤੇਰਾ ਸਰੀਦੇ ਨੀ, ਬਾਰੀਕ ਸਫੇਦ ਕਸ਼ਮੀਰ ਕਾਬਲ, ਖੁਰਸ਼ ਜਿਹੜੇ ਹੂਰ ਤੇ ਪਰੀਦੇ ਨੀ। ਸਰ ਜੀ ਖੁਰਸ਼ ਜਿਹੜੇ ਖੁਰਸ਼ ਕੀ ਹੁੰਦੇ ਨੇ? ਖੁਰਸ਼ ਖਾਣ ਵਾਲੀ ਸ਼ੈ, ਅੱਛਾ ਖੁਰਾਕ। ਅੱਛਾ, ਜਿਹੜੇ ਕਿ ਪਰੀਆਂ ਦੀ ਖੁਰਾਕ ਹੈ, ਏਡੇ ਵਧੀਆ ਸ਼ੈਵਾਂ ਨੇ। ਖੁਰਸ਼ ਦਾ ਮਤਲਬ ਖੁਰਾਕ। ਜੀਓ ਜੀ। ਗੁੱਲੀਆਂ ਸੁੱਚੀਆਂ ਨਾੜ ਖੋਹਰੀਆਂ ਦੇ, ਮੋਤੀ ਚੂਰ ਲੰਬੋਹਾਂ ਜੜੀਦੇ ਨੀ, ਵਾਰਿਸ਼ਾ ਇਹ ਜ਼ੇਵਰਾਂ ਕੜਨ ਖਾਤਰ, ਪਿੰਡ ਪਿੰਡ ਸੁਨਿਆਰੜੇ ਫੜੀਦੇ ਨੀ। ਜੀ ਅਗਲਾ ਮੈਂ ਪੜੀ ਛੋੜਨੀ ਆ ਕਿਉਂਕਿ ਮਾੜੇ ਕੋਲ 193 ਪੂਰਾ ਨਹੀਂ, ਉਹ ਅੱਧਾ ਥਿਆ ਤੇ ਇਹ 192। ਤੁਸੀਂ ਕੁਝ ਆਖਣਾ ਚਾਹ ਰਹੇ ਹੋ ਡਾਕਟਰ ਸਾਹਿਬ? ਨਹੀਂ ਪੜੋ। ਕੰਗਨ ਨਾਲ ਜ਼ੰਜੀਰਾਂ ਪੰਜ ਮੰਨਿਆ, ਹਾਰ ਨਾਲ ਲੁੰਗੇਰ ਪੁਰਵਾਈਓ ਨੀ, ਫਿਰਗਾ ਨਾਲ ਕਪੂਰਾਂ ਦੇ ਜੁੱਟ ਸੁੱਚੇ ਤੋੜੇ, ਪਾਨਵੇ ਗੁਜਰੀਆਂ ਜਾਈਓ ਛਾਈਓ ਨੀ, ਪਹੁੰਚੀ ਚੌਂਕੀਆਂ ਨਾਲ ਹਮੇਲ ਮਾਲਾ, ਮੋਹਰ ਬਿਛੂਏ ਨਾਲ ਘੜਾਈਓ ਨੀ, ਸੋਨੀਆਂ ਅਲੀਆਂ ਨਾਲ ਪਜ਼ੇਬ ਪੁੱਗੇ, ਘੁੰਗਰਾਲਾਂ ਵਾਲ ਦੇ ਘੁੰਗਰੂ ਲਾਈਓ ਨੀ, ਜੋਈ ਮਾਲ ਨਾ ਨੌਗਰੀ ਤੇ ਚੌਂਪ ਕਲਿਆਂ, ਕਾਨ ਫੂਲ ਤੇ ਸੀਸ ਬਣਾਈਓ ਨੀ, ਵਾਰਿਸ ਸ਼ਾਹ ਗਹਿਣਾ ਠੀਕ ਚਾਕ ਆਹਾ, ਸੋਈ ਖਤਰੇ ਚਾਏ ਪਵਾਈਓ ਨੀ। ਹਾਂਜੀ ਸਰ ਜੀ ਦੇਖੋ, ਉਹਨਾਂ ਦੇਖੋ ਇੱਥੇ ਬੜਾ ਮਜ਼ੇਦਾਰ ਹੈ। ਪੰਜੇਬ ਪੱਖੇ, ਉਹਨਾਂ ਦੋਨਾਂ ਨੂੰ ਘੁੰਗਰੂ ਲਾਏ ਨੇ, ਪੰਜੇਬਾਂ ਨੂੰ ਵੀ ਤੇ ਪੱਖਿਆਂ ਨੂੰ ਵੀ, ਜਿਹੜੇ ਹੱਥਾਂ 'ਚ ਪੱਖੀਆਂ ਫੜਦੀਆਂ ਸੀ ਕੁੜੀਆਂ। ਹਾਂਜੀ ਹਾਂਜੀ, ਇਹ ਤੇ ਬੀਬਾ ਜੀ ਤੁਹਾਡਾ ਮਹਿਕਮਾ ਹੈ ਨਾ। ਮੈਨੂੰ ਬੜਾ ਮਜ਼ਾ ਆ ਰਿਹਾ ਡਾਕਟਰ ਸਾਹਿਬ ਜੀ। ਅੱਛਾ ਚਲੋ ਜੀ ਅੱਗੇ। ਪੜੋ ਗੌਰ ਸਾਹਿਬ। ਮੈਂ ਤੇ ਵੈਸੇ ਭਾਂਡਿਆਂ ਵਾਲਾ ਪੜ੍ਹਨਾ ਤੇ ਅੱਛਾ ਪੜ੍ਹ ਦੋ ਤੁਸੀਂ ਵੈਸੇ। ਪੜ੍ਹਨਾ ਤੇ ਪੜ੍ਹੋ ਨਹੀਂ, ਮੈਂ ਪੜ੍ਹ ਦਿੰਦਾ। ਚਲੋ ਮੈਂ ਪੜ੍ਹ ਦਿੰਦਾ ਜੀ। ਅਸਕੰਦਰੀ ਨੇਵਰਾਂ ਵੀਰ ਬਲੀਆਂ, ਪਿੱਪਲ ਪੱਤਰੇ ਝੁਮਕੇ ਸਾਰਿਆਂ ਨੇ, ਹੱਸ ਕੜੇ ਝੜਕਣਾ ਨਾਲ ਬੂਲਾਂ, ਵੱਧੀ ਡੋਲ ਮਿਆਨੜਾ ਧਾਰਿਆਂ ਨੇ, ਚੰਨਣ ਹਾਰ ਲੂਲਾਂ ਟਿੱਕਾ ਨਾਲ ਬੀੜਾ, ਅਤੇ ਜੁਗਨੀ ਚਾਹ ਸਵਾਰਿਆਂ ਨੇ, ਬਾਂਕਾ ਚੂੜੀਆਂ ਮੁਸ਼ਕ ਬੁਲਾਈਆਂ ਵੀ ਨਾਲ ਮਛਲੀਆਂ ਵਾਲੜੋ ਸਾਰਿਆਂ ਨੇ, ਸੋਹਣੀ ਆਰਸੀ ਨਾਲ ਅੰਗੂਠੀਆਂ ਦੇ ਇਤਰਦਾਨ ਲਟਕਣ ਹਰਿਆਰਿਆਂ ਨੇ, ਦਾਜ ਘੱਤ ਕੇ ਤੌਂਕ ਸੰਦੂਕ ਬੱਧੇ, ਸੁਣੋ ਕੀ ਦਾਜ ਰੰਗਾਇਆ ਨੇ, ਵਾਰਿਸ ਸ਼ਾਹ ਮੀਆਂ ਅਸਲ ਦਾਜ ਰਾਂਝਾ, ਉਹ ਇੱਕ ਬਦਰੰਗ ਕਰਾਇਆ ਨੇ। ਹਾਂਜੀ ਚਲੋ ਜੀ ਅੱਗੇ ਗੌਰ ਤੁਸੀਂ ਪੜੋ। ਜੀ ਲਾਲ ਠਪਕੀਆਂ ਅਤੇ ਮਤਾ ਲਾਚੇ, ਖਿੰਨ ਖੇਸ
ਰੇਸ਼ਮੀ ਸਲਾਰੀਆਂ ਨੇ। ਮਾਂਗ ਚੌਂਕ ਪਟਾਗਲਾਂ ਜੋੜੀਏ ਸਨ। ਪੌਂਦਾ ਓਦ ਪੰਚ ਦਾ ਤੀਆਂ ਸਾਰੀਆਂ ਨੇ। ਚੋਪ ਛਾਇਲਾਂ ਤੇ ਨਾਲ 4 ਸੂਹੇ। ਚੰਦਾ ਮੋਰਾਂ ਦੇ ਬਾਹੋਂ ਜਹਾਰੀਆਂ ਨੇ। ਸਾਲੋ ਪੱਥਰੇ ਚਾਦਰਾਂ ਬਾਫਤੇ ਦੀਆਂ। ਨਾਲੇ ਭੋਚਨਾ ਦੇ ਫੁਲਕਾਰੀਆਂ ਨੇ। ਵਾਰਿਸ ਸ਼ਾਹ ਚੰਗੇ ਸਰੋਪਾ ਖਾਸੇ। ਪੋਸ਼ਾਕੀਆਂ ਮਲ ਦੀਆਂ ਭਾਰੀਆਂ ਨੇ। ਮੁੱਲ ਦੀਆਂ ਬਾਰੀਆਂ ਨੇ। ਮੁੱਲ ਦੀਆਂ ਬਾਰੀਆਂ ਨੇ। ਮੁੱਲ ਦੀਆਂ ਭਾਰੀਆਂ ਨੇ। ਮੁੱਲ ਦੀਆਂ ਭਾਰੀਆਂ ਨੇ। ਚਲੋ ਅੱਗੇ ਪੜੋ ਵਧੀਆ ਜੀ। जी लाल घगरे कार्ड काडवे is it काडवे नाल ਬ੍ਰਾਈਡਰ ਜਿਹਨਾਂ ਚ ਬ੍ਰਾਈਡਰੀ ਕੀਤੀ ਹੋਏ। okay काडवे नाल ਮੁਸ਼ਕੀ ਪੱਗਾਂ ਦੇ ਨਾਲ ਤਸੀਲਰੇ ਨੀ। ਦਰਿਆਈ ਦੀਆਂ ਚੋਲੀਆਂ ਨਾਲ ਮਹਿਤੇ ਖਾਮਖਵਾਬ ਤੇ ਚੁੰਨੀਆਂ ਪੇਲਰੇ ਨੀ। ਬੋਕ ਬੰਦ ਤੇ ਅੰਬਰੀ ਬਾਦਲਾ ਸੀ। ਜ਼ਰੀ ਖਾਸ ਚੋਤਰ ਰਸੀਲਰੇ ਨੀ। ਚਾਰ ਖਾਨ sorry ਚੁਤਾਰ ਰਸੀਲਰੇ ਨੀ। ਚਾਰ ਖਾਨੇ ਨੇ ਦੌੜੀਏ ਮਲ ਚਾਰ I can't do it. I find it difficult. So can someone else finish it? Sorry. Okay, You're doing well. You're doing well, dear. Go ahead. Why I not? can do You're it. doing really well. ਨਹੀਂ ਤੁਸੀਂ ਚਾਰ ਖਾਨੀਆਂ। ਚਾਰ ਖਾਨੀਏ ਦੌੜੀਏ ਮਲਮਲਾ ਸਨ। ਛੋਪ ਛਾਇਲਾ ਨਿਪਟ ਸਿਖੇਲਰੇ ਨੀ। ਇਲਾ ਤੇ ਜਮੀਆਂ ਓਡਨੇ ਸਨ। ਸ਼ੀਰ ਸ਼ੱਕਰ ਗੁਲਬਦਨ ਰਸੀਲਰੇ ਨੀ। ਵਾਰਿਸ ਸ਼ਾਹ ਦੋ ਓਡਨੇ ਹੀ ਰਾਂਝਾ। ਸੁੱਖੇ ਤੇਲੜੇ ਤੇ ਬੜੇ ਹੀਲਰੇ ਨੀ। Thank you. Very nice. Very nice. ਹੀਲੜੇ ਬਹੁਤ ਅੱਛਾ। ਚਲੋ ਜੀ ਸਰ ਜੀ ਜਿਹੜਾ ਇੱਕ ਮਿੰਟ ਇੱਕ ਜਗ੍ਹਾ ਕਿਤੇ ਪੜਿਆ ਸੀ ਜਿਹੜਾ ਮਸ਼ਰੂ ਹੁੰਦਾ because I read this before। ਇਹ ਜਿਹੜਾ ਮਸ਼ਰੂ ਹੁੰਦਾ ਹੈ ਨਾ ਇਹ ਨਹੀਂ ਕਹਿੰਦੇ ਕਿ ਜਿੱਦਾਂ ਸ਼ਰ੍ਹਾ ਦੇ ਅਨੁਸਾਰ ਮਸ਼ਰੂ ਇਹ ਹੁੰਦਾ ਹੈ ਕਿ ਸ਼ਰ੍ਹਾ ਦੇ ਅਨੁਸਾਰ ਨਹੀਂ। ਉਹ ਸ਼ਰ੍ਹਾ ਦੇ ਅਨੁਸਾਰ ਤੁਸੀਂ ਜਿਹੜਾ ਹੈਗਾ ਉਹ ਰੇਸ਼ਮ ਨਹੀਂ ਪਾ ਸਕਦੇ ਤੇ ਇਸ ਵਾਸਤੇ ਉਹਦੇ ਵਿੱਚ ਕੁਝ ਸੂਤੀ ਧਾਗੇ ਦੀਆਂ ਤਾਰਾਂ ਪਾਤੀਆਂ ਜਾਂਦੀਆਂ ਨੇ ਤੇ ਇਸ ਲਈ ਉਹਨੂੰ ਮਸ਼ਰੂ ਕਹਿੰਦੇ ਨੇ। ਉਹ ਅੱਛਾ ਤੁਸੀਂ ਰੇਸ਼ਮੀ ਕੱਪੜਾ ਨਹੀਂ ਪਾ ਸਕਦੇ ਟੋਟਲ ਰੇਸ਼ਮ ਨਹੀਂ ਪਾ ਸਕਦੇ। ਹਾਂਜੀ ਮਰਦ ਨਹੀਂ ਪਾ ਸਕਦੇ ਔਰਤਾਂ ਪਾ ਸਕਦੀਆਂ ਨੇ। ਇਹ ਸਿਰਫ ਸ਼ਾਦੀ ਵਾਸਤੇ ਹਮੇਸ਼ਾ ਨਹੀਂ ਇਹ ਮਰਦਾਂ ਵਾਸਤੇ ਇਹ ਮਸ਼ਰੂ ਜਿਹੜੇ ਆ ਨਾ ਖਾਸ ਤੌਰ ਉੱਪਰ ਮਰਦਾਂ ਵਾਸਤੇ ਰੇਸ਼ਮ ਨਾਲ ਮਿਕਸ ਹੋਣੀ ਕਿਉਂਕਿ ਔਰਤਾਂ ਜਿਹੜੀਆਂ ਨਾ ਉਹ ਰੇਸ਼ਮ ਉਹ ਲਾਈ ਸਕਣੀਆਂ ਪਰ ਮਰਦਾਂ ਕੀ ਨਹੀਂ। ਸੋ ਇਹ ਅਕਸਰ ਨਾ ਮਰਦਾਂ ਵਾਸਤੇ ਬਣਨਾ। ਤੇ ਇਹ ਸਿਰਫ ਸ਼ਾਦੀ ਦੇ ਮੌਕੇ ਤੇ ਕਿ ਆਲਵੇਜ਼? ਜੀ ਆਮ ਤੌਰ ਉੱਪਰ ਸ਼ਾਦੀ ਉੱਪਰ। ਚਲੋ ਜੀ ਅੱਗੇ ਇੱਕ ਰਹਿ ਗਿਆ ਬੰਦ। ਕਿਹੜਾ ਰਹਿ ਗਿਆ? ਚਲੋ ਮੈਂ ਪੜ੍ਹ ਦਿੰਦਾ। ਛੰਨੇ ਸੁਰਮੇਦਾਨੀਆਂ ਥਾਲੀਆਂ ਥਾਲ ਛੰਨੇ। ਲੋ ਕੜਚ ਤੇ ਨਾਲ ਕੜਾਈਆਂ ਦੇ। ਕੋਲ ਬਹੁ ਗਨੀ ਨਾਲ ਸਨ ਤਬਲ। ਬਾਜ਼ਾਂ ਕਾਬ ਅਤੇ ਪਰਾਤ ਪ੍ਰਵਾਹੀਆਂ ਦੇ। ਚਮਚੇ ਬੇਲਵੇ ਦੋਹੀ ਦੇਗਚੇ ਵੀ ਨਾਲੇ ਦੋਨੀ ਚਮਚੇ ਬੇਲਵੇ ਦੋਨੀ ਦੇਗਚੇ ਵੀ ਨਾਲ ਖੌਂਚੇ ਤਾਸ ਬਾਦਸ਼ਾਹੀਆਂ ਦੇ। ਪਟ ਅਤੇ ਪੀੜੀਆਂ ਦਾਜ ਦਿੱਤੇ।
ਪੱਟ ਅਤੇ ਪੀੜੀਆਂ ਦਾਜ ਦਿੱਤੇ, ਜਿਗਰ ਪਾੜ ਗਏ ਵੇਖ ਰਾਹੀਆਂ ਦੇ। ਘੁਮਿਆਰਾਂ ਨੇ ਮਠਾਂ ਦੇ ਢੇਰ ਲਾਏ, ਢੁਕੇ ਬਹੁਤ ਬਾਲਨ, ਢੁਕੇ ਬਹੁਤ ਜੀ 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 ਢੁਕੇ ਬਹੁਤ ਬਾਲਨ ਨਾਲ ਕਾਈਆਂ ਦੇ। ਦੇਗਾਂ ਖਿੱਚਦੇ ਘਤ ਜ਼ੰਜੀਰ ਰਸੇ, ਤੋਪਾਂ ਖਿੱਚਦੇ ਕਟਕ ਬਾਦਸ਼ਾਹੀਆਂ ਦੇ। ਵਾਰਿਸ ਸ਼ਾਹ ਮੀਆਂ ਚਾਹ ਵਿਆਹ ਦਾ ਸੀ, ਸੰਜੀ ਫਿਰਨ ਖੰਡੇ ਮੰਗੂ ਮਾਈਆਂ ਦੇ। ਚਲੋ ਜੀ, ਮੇਰਾ ਖਿਆਲ ਹੈ ਇੱਕ ਚੀਜ਼ ਸਰ, ਮੈਂ ਇੱਕ ਚੀਜ਼ ਗੱਲ ਇਹਦੇ ਚ ਵਾਧਾ ਕਰਨਾ, ਇਹ ਜਿਹੜੀ ਇਹਨੇ ਦੇਗ ਦੀ ਕੀਤੀ ਹੈ ਨਾ, ਕਿ ਦੇਗਾਂ ਖਿੱਚ ਤੇ ਘਤ ਜ਼ੰਜੀਰ, ਉਹ ਦੇਗਾਂ ਚੁੱਕਣ ਵਾਸਤੇ ਨਾ ਇੱਕ ਉਹ ਬਣੀ ਹੁੰਦੀ ਹੈ ਚੀਜ਼, ਉਹ ਜ਼ੰਜੀਰ ਬਣੀ ਹੁੰਦੀ ਹੈ। ਉਹ ਕਹਿੰਦਾ ਉਹਦੀ ਮਿਸਾਲ ਇਸ ਤਰ੍ਹਾਂ ਦੇ ਰਿਹਾ ਕਿ ਜਿਸ ਤਰ੍ਹਾਂ ਤੋਪਾਂ ਚਲਾਉਣ ਵਾਸਤੇ ਨਹੀਂ ਕੀਤਾ ਜਾਂਦਾ, ਕਿ ਇੰਜ ਜੋ ਇੱਕ ਜੰਗ ਦੀ ਤਰ੍ਹਾਂ ਨਾਲ ਦੇਗਾਂ ਲੈ ਰਹੀਆਂ ਨੇ ਉੱਥੋਂ। ਮੈਂ ਸਹੀ ਕਿਹਾ ਡਾਕਟਰ ਸਾਹਿਬ? ਮਤਲਬ ਇਹ ਹੈ ਕਿ ਖਾਣਾ ਜਿਹੜਾ ਦੇਗਾਂ ਖਾਣੇ ਦੀ ਇਵੇਂ ਇੰਨੀਆਂ ਜ਼ਿਆਦਾ ਪੱਕ ਰਹੀਆਂ ਨੇ ਕਿ ਉਹਨਾਂ ਨੂੰ ਜ਼ੰਜੀਰ ਰੱਸਿਆਂ ਦੇ ਨਾਲ ਇਵੇਂ ਢੂਇਆ ਜਾ ਰਿਹਾ ਜਿਵੇਂ ਤੋਪਾਂ ਨੂੰ ਖਿੱਚਦੇ ਨੇ। ਵਾਹ ਵਾਹ, ਬਹੁਤ ਹੀ ਵਾਕਈ। ਸਰ ਜੀ ਜਿਹੜਾ ਸੌਰੀ ਟੂ ਇੰਟਰਪਟ ਬੀਬਾ ਜੀ, ਮਗਰ ਇਸ ਤਰ੍ਹਾਂ ਵੀ ਲੱਗ ਰਿਹਾ ਕਿ ਸ਼ਾਦੀ ਵੀ ਕੋਈ ਇਸ ਤਰ੍ਹਾਂ ਨਹੀਂ ਹੋਵੇ ਨਾ, ਦੋ ਬੜੇ ਖਾਨਦਾਨਾਂ ਨਹੀਂ, ਤੇ ਉਹ ਵੀ ਪੂਰੀ ਇੱਕ ਇੰਡਸਟਰੀ ਲੱਗੀ ਗਛਣੀ, ਦੇਗਾਂ ਵੀ ਬਣਨੀਆਂ ਪਿਆ, ਸੋਨਾ ਵੀ ਅਛਣਾ ਪਿਆ, ਕੱਪੜੇ ਵੀ ਅਛਣੇ ਪਏ। ਇਹ ਪੂਰੀ ਇੱਕ ਜਿਹੜੀ ਸ਼ਾਦੀ ਵੀ ਜਿਹੜੀ ਹੈ ਨਾ, ਉਹ ਵੀ ਇੱਕ ਮਾਰਕੀਟ ਤੇ ਇੰਡਸਟਰੀ ਹੈ। ਬਿਲਕੁਲ ਠੀਕ। ਸਰ ਜੀ ਆਪਾਂ ਲਫ਼ਜ਼ ਦੂਸਰੇ ਹੈ ਕਿ ਉਸ ਵੇਲੇ ਦੀ ਜਿਹੜੀ ਅਪਰ ਕਲਾਸ ਹੈ, ਉਹਦੇ ਕੋਲ ਕਿੰਨੀਆਂ ਜ਼ਿਆਦਾ ਸਹੂਲਤਾਂ ਹੈਗੀਆਂ, ਇਹ ਵੀ ਤੁਹਾਨੂੰ ਪਤਾ ਲੱਗਦਾ ਹੈ। ਉਹ ਸ਼ਾਇਦ ਹੁਣ ਵੀ ਨਹੀਂ ਬਦਲੀ ਨਾ ਸਰ ਜੀ, ਅਪਰ ਕਲਾਸ ਕੋਲ ਹੁਣ ਵੀ ਉਨੀਆਂ ਹੀ ਸਹੂਲਤਾਂ ਨੇ ਤੇ ਛੋਟੀ ਕਲਾਸ ਕੋਲ ਹੁਣ ਵੀ ਹੈ ਨਹੀਂ। ਇੱਕ ਲਫ਼ਜ਼ ਮੈਨੂੰ ਬੋਦਰ ਨਹੀਂ, ਮੈਂ ਕਲੈਰੀਫਾਈ ਕਰਨਾ ਚਾਹੁੰਦੀ ਸੀ ਕਿ ਸਰ ਜੀ ਇਹ ਮੁਸ਼ਕ ਸੀਗਾ ਜਿਹੜਾ ਪਹਿਲਾਂ ਸਾਰੀ ਜਿਹੜੀ ਆਪਣੀ ਅਸੀਂ ਪੜ੍ਹਦੇ ਹਾਂ ਕਲਾਸਿਕਸ ਪੰਜਾਬੀ ਦੀਆਂ, ਤੇ ਮੁਸ਼ਕ ਇਜ਼ ਆਲਸੋ ਖੁਸ਼ਬੂ। ਹਾਂਜੀ, ਇਹ ਮੁਸ਼ਕ ਜਿਹੜੀ ਹੈ ਨਾ, ਉਹ ਵੈਸੇ ਖੁਸ਼ਬੂ ਹੀ ਹੈ ਤੇ ਬਦਬੂ ਵੀ ਹੈ। ਉਹੀ ਨਾ, ਤੇ ਇਹ ਫਿਰ ਮਤਲਬ ਕਿ ਅੱਗੇ ਜਾ ਕੇ ਇਹ ਕਿਸੇ ਹੋਰ ਲੈਂਗੁਏਜ ਚੋਂ ਆਪਾਂ ਖੁਸ਼ਬੂ ਲੱਭੀ ਹੈ। ਇਹ ਪਹਿਲਾਂ ਤਾਂ ਮੁਸ਼ਕ ਦੋਨੋਂ ਸ਼ੈਵਾਂ ਦੀ ਸੀ ਨਾ, ਸਮਥਿੰਗ ਦੈਟ ਯੂ ਕੈਨ ਸਮੈਲ। ਮੁਸ਼ਕ ਦਾ ਤਾਂ ਸਿੱਧਾ ਲਫ਼ਜ਼ ਹੋ ਗਿਆ ਕਿ ਸਮੈਲ। ਇੱਥੇ ਜਿਹੜੀ ਉਹ ਫ੍ਰੈਗਰੈਂਟ ਹੈ। ਨਹੀਂ ਸਹੀ ਨਹੀਂ, ਪਰ ਮੇਰਾ ਮਤਲਬ ਹੈ ਕਿ ਜਿਹੜਾ ਮਤਲਬ ਕਿ ਸਿੱਧਾ ਮਤਲਬ ਹੋਇਆ ਮੁਸ਼ਕ ਦਾ ਕਿ ਸਮੈਲ ਹੈ, ਭਾਵੇਂ ਉਹ ਫ੍ਰੈਗਰੈਂਟ ਹੋਵੇ ਤੇ ਭਾਵੇਂ ਉਹ ਬਦਬੂਦਾਰ ਹੋਵੇ। ਤੇ ਇਹ ਡਿਮਾਰਕੇਸ਼ਨ ਅਸੀਂ ਕਿਸੇ ਹੋਰ ਲੈਂਗੁਏਜ ਚੋਂ ਕੱਢੀ, ਖੁਸ਼ਬੂ ਅਸੀਂ ਕੋਈ ਹੋਰ ਲੈਂਗੁਏਜ ਚੋਂ ਲਿਆ ਲਫ਼ਜ਼? ਨਹੀਂ, ਮਤਲਬ ਇਹ ਹੈ ਕਿ ਤੁਸੀਂ ਜਿਹੜੀ ਮੁਸ਼ਕ ਹੈ ਉਹਨੂੰ ਤੁਸੀਂ ਦੋਨੋਂ ਮਾਇਨੇ ਚ ਲਿਆ ਸਕਦੇ ਹੋ ਨਾ। ਮਤਲਬ ਅਗਰ ਤੇ ਕੋਈ ਗੁੱਸੀ ਹੋਈ ਚੀਜ਼ ਹੈ ਤੇ ਉਹ ਕਹਿੰਦੇ ਨੇ ਮੁਸ਼ਕ ਮਾਰਦੀ ਹੈ, ਸਹੀ ਇੰਝ ਕਹਿੰਦੇ ਨੇ ਨਾ, ਸਹੀ, ਮੁਸ਼ਕ ਮਾਰ ਗਈ ਤਾਂ ਮਤਲਬ ਗੁੱਸ ਗਈ ਹੈ। ਨਹੀਂ, ਪਰ ਮੇਰਾ ਉਹੀ ਮਤਲਬ ਹੈ ਕਹਿਣ ਦਾ ਕਿ ਪੰਜਾਬੀ ਲਿਟਰੇਚਰ ਚ ਮੁਸ਼ਕ ਨੂੰ ਹੀ ਸਿਰਫ ਯੂਜ਼ ਕੀਤਾ ਗਿਆ ਹੈ, ਤੇ ਜਿਹੜਾ ਖੁਸ਼ਬੂ ਦਾ ਲਫ਼ਜ਼ ਹੈ ਬਹੁਤ ਮਗਰੋਂ ਆਇਆ ਨਾ। ਡੀਮਾਰਕੇਸ਼ਨ ਆਫ ਦ ਬੈਡ ਐਂਡ ਦ ਗੁੱਡ ਬੜੀ ਦੇਰ ਬਾਅਦ ਆਇਆ ਨਾ ਪੰਜਾਬੀ ਲੈਂਗੁਏਜ। ਹਾਂਜੀ 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 ਹਾਂਜੀ, ਜਿਹੜਾ ਖੁਸ਼ਬੂ ਦਾ ਲਫ਼ਜ਼ ਹੈ ਇਹ ਪੰਜਾਬੀ ਦੇ ਅਗਰ ਵਾਰਿਸ ਸ਼ਾਹ ਦੇ ਵਿੱਚ ਨਹੀਂ ਆਇਆ ਤੇ ਸ਼ਾਹ ਹੁਸੈਨ ਚ ਵੀ ਨਹੀਂ ਆਇਆ, ਇਹ ਬੁੱਲੇ ਸ਼ਾਹ ਚ ਵੀ ਨਹੀਂ ਆਇਆ, ਖੁਸ਼ਬੂ ਨਹੀਂ ਸੀ ਹੈਗਾ। ਇਹ ਮੇਰੇ ਖਿਆਲ ਉਰਦੂ ਤੋਂ ਆਇਆ ਹੈ ਪੰਜਾਬੀ ਵਾਲਿਆਂ ਚ। ਡਾਕਟਰ ਸਾਹਿਬ ਮੈਂ ਬਿਲਕੁਲ ਡਾਇਗਰੈਸ ਕਰਨੀ ਪਿਆ, ਪਰ ਮੈਂ ਕਈ ਪੜ੍ਹਨੀ ਪਈ ਸੀ ਕਿ ਇਹ ਜਿਹੜਾ ਲਫ਼ਜ਼ ਗੰਧ ਹੀ ਆ ਨਾ, ਇਹ ਵੀ ਸੌਗੰਧ ਸੁ ਨਿਕਲਿਆ, ਤੇ ਸੌਗੰਧ ਵੀ ਖੁਸ਼ਬੂ ਹੀ ਹੈ ਨਾ, ਤੇ ਇਹ they were fragrance sellers. That is how the caste became Gandhi. It makes sense. Sugandh, gandh is a bad smell and sugandh is a fragrance. ਜਿਹੜਾ ਗੰਧ ਹੈ ਨਾ, ਗੰਧ ਆ ਰਹੀ ਹੈ। ਮੇਰਾ ਖਿਆਲ ਹੈ ਗੰਧ ਵੀ ਜਿਹੜੀ ਹੈ ਉਹਦਾ ਮਤਲਬ ਵੀ ਉਹ ਦਾ ਵੀ ਮਸਲਾ ਮੁਸ਼ਕ ਵਾਲਾ ਹੀ ਹੈ। ਇਸ ਦਾ ਡਾਕਟਰ ਸਾਹਿਬ ਜੀ
ਮੈਂ ਕਿਹਾ ਜਿਹੜਾ ਗੰਧ ਦਾ ਮਸਲਾ ਹੈ ਨਾ, हाँ हाँ ਉਹਦਾ हाँ ਵੀ गंध, ਮਸਲਾ ਹੈ हाँ कि गंध भी smell- मुश्क है। ਸਮੈਲ ਹੈ। ਸਮੈਲ ਹੈ ਸਮੈਲ ਹੈ। ਆਈ ਥਿੰਕ ਖੁਸ਼ਬੂ ਇਜ਼ ਖੁਸ਼ੀ ਦੇ ਨਾਲ ਜਿਹੜੀ ਹੁੰਦੀ ਹੈ, ਤਾਂ ਇੱਕ ਹੁੰਦੀ ਬਦਬੂ ਬੁਰੇ ਦੇ ਨਾਲ। ਸਰ ਇਹ ਫਾਰਸੀ ਚ ਜਿਸ ਤਰ੍ਹਾਂ ਜਿਹੜੇ ਨੇ ਨਾ ਖੁਸ਼ਬੂ ਵੀ ਤੇ ਬਦਬੂ ਵੀ, ਇਹ ਦੋਨੋਂ ਫਾਰਸੀ ਤਰਕੀਬਾਂ ਨੇ, ਲੇਕਿਨ ਇਹ ਹੈ ਕਿ ਇਹ ਲੱਗਦਾ ਹੈ ਕਿ ਇਹ ਵਾਰਿਸ ਸ਼ਾਹ ਦੇ ਵੇਲੇ ਤੱਕ ਗਾਲਬਨ ਨੇ ਇਹ ਅਜੇ ਪੰਜਾਬੀ ਕੋਰਸ ਵਿੱਚ ਲਫ਼ਜ਼ ਨਹੀਂ ਸੀ ਆਏ, ਕਿਉਂਕਿ ਉਹ ਵਾਰਿਸ ਸ਼ਾਹ ਤੇ ਜਿਹੜਾ ਹੈ, ਵਾਰਿਸ ਸ਼ਾਹ ਦਾ ਇੱਕ ਬਹੁਤ ਖਾਸ ਅੰਦਾਜ਼ ਇਹ ਹੈ ਕਿ ਵਾਰਿਸ ਸ਼ਾਹ ਨੂੰ ਤੇ ਜਿਹੜਾ ਲਫ਼ਜ਼ ਠੀਕ ਲੱਗਦਾ ਉਹ ਫੜ ਕੇ ਉਹਨੂੰ ਵਰਤ ਲੈਂਦਾ, ਭਾਵੇਂ ਉਹ ਫਾਰਸੀ ਦਾ ਹੋਵੇ, ਤੁਰਕੀ ਦਾ ਹੋਵੇ ਜਾਂ ਕਿਸੇ ਹੋਰ ਦਾ। ਨਵੇਂ ਵੀ ਘੜ ਲੈਂਦੇ ਸੀ, ਜਿਸ ਤਰ੍ਹਾਂ ਨਵੇਂ ਫਾਰਸੀ ਚ ਨਵੇਂ ਲਫ਼ਜ਼ ਵੀ ਘੜ ਲੈਂਦੇ ਸੀ। ਹਾਂ, ਨਵੇਂ ਲਫ਼ਜ਼ ਵੀ ਘੜ ਦਿੰਦਾ ਹੈ, ਜਿੱਥੇ ਲਫ਼ਜ਼ ਨਹੀਂ ਹੁੰਦਾ ਉੱਥੇ ਆਪਣਾ ਲਫ਼ਜ਼ ਘੜ ਲੈਂਦਾ ਹੈ। ਸਰ ਜੀ ਜਿਸ ਤਰ੍ਹਾਂ ਫਾਰਸੀ ਜਾਂ ਮੁਸ਼ਕ ਬਾਰ ਵਗੈਰਾ, ਮੈਨੂੰ ਲੱਗਦਾ ਮੈਂ ਕਿਧਰੇ ਪੜ੍ਹਿਆ ਸੀ ਕਿ ਪਤਾ ਨਹੀਂ ਹਿਰਨ ਦੇ ਜਿਸਮ ਦਾ ਕੋਈ ਹਿੱਸਾ ਹੁੰਦਾ ਹੈ, ਉਹਦੇ ਚੋਂ ਜਿਹੜੀ ਖੁਸ਼ਬੂ ਨਿਕਲਦੀ ਹੈ ਉਹਨੂੰ ਮੁਸ਼ਕ ਕਹਿੰਦੇ ਨੇ, ਪਰ ਮੈਂ ਹੋ ਸਕਦਾ ਗਲਤ ਹੀ ਹੋਵਾਂ, ਮੈਨੂੰ ਆਈਡੀਆ ਨਹੀਂ। ਉਹਦੇ ਲਈ ਨਹੀਂ ਉਹਨੂੰ ਕਹਿੰਦੇ ਤੇ ਮੁਸ਼ਕ ਨੇ, ਲੇਕਿਨ ਮੁਸ਼ਕ ਦੇ ਨਾਲ ਇੱਕ ਹੋਰ ਲਫ਼ਜ਼ ਹੁੰਦਾ ਉਹਦੇ। ਅੱਛਾ, ਮੁਸ਼ਕ ਦੇ ਨਾਲ ਇੱਕ ਹੋਰ ਲਫ਼ਜ਼ ਵੀ ਹੁੰਦਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਹਿਰਨ ਦੇ ਧੁੰਨੀ ਚੋਂ ਨਿਕਲੀ ਹੋਈ ਖੁਸ਼ਬੂ ਹੈ। ਓਕੇ, ਹਿਰਨ ਦੀ ਧੁੰਨੀ ਚੋਂ ਇੱਕ ਖਾਸ ਤਰ੍ਹਾਂ ਦੀ ਖੁਸ਼ਬੂ ਨਿਕਲਦੀ ਹੈ, ਉਹਨੂੰ ਮੁਸ਼ਕ ਸਮਥਿੰਗ, ਨੂੰ ਯਾਦ ਨਹੀਂ ਆ ਰਿਹਾ ਉਹਨੂੰ ਕੁਛ ਕਹਿੰਦੇ ਨੇ। ਸਰ ਕਸਤੂਰੀ ਵੀ ਇਹੀ ਚੀਜ਼ ਹੈ ਜਿਹੜੀ ਤੁਸੀਂ ਕਹਿ ਰਹੇ ਹੋ? ਕਸਤੂਰੀ ਕੀ ਹੁੰਦੀ? ਕਸਤੂਰੀ ਵੀ ਇਹੀ ਨਹੀਂ ਹੁੰਦੀ ਹਿਰਨ ਵਾਲੀ? ਆਈ ਡੋਨਟ ਨੋ। ਪਤਾ ਨਹੀਂ, ਇਹ ਹੁਣ ਤੁਸੀਂ ਰਿਸਰਚ ਕਰਿਆ ਕਰੋ। ਅਸੀਂ ਡਾਕਟਰ ਸਾਹਿਬ ਜਿਹੜੀ ਹੈ ਖੁਸ਼ਬੂ ਦੀ ਕਾਫੀ ਚਟਣੀ ਬਣਾ ਦਿੱਤੀ ਹੈ ਮੇਰੇ ਖਿਆਲ ਹੁਣ ਕਾਫੀ ਇਹਦੇ ਮਾਮਲੇ 'ਚ। ਹਾਂ, ਤੁਸੀਂ ਇਹਨੂੰ ਬੰਦ ਕਰੋ ਨਾ। ਹਾਂ, ਇਹਨੂੰ ਬੰਦ ਕਰੀਏ ਜੀ, ਹੁਣ ਖੁਸ਼ਬੂ ਤੋਂ ਬਦਬੂ ਆ ਰਹੀ ਹੈ ਹੁਣ ਇਸ ਵੇਲੇ।